ਬਿਸਮਿਲ੍ਲਾ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 3 ਜੁਲਾਈ ਬੁੱਧ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੁਹਾਨੂੰ ਚੇਤਾ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਦਾ ਮੂੰਹ ਭੰਨਣ ਵਾਸਤੇ ਜਿਹੜਾ ਕਿ ਤੁਸੀਂ ਕਾਫੀ ਹੱਦ ਤੱਕ ਭੰਨ ਵੀ ਦਿੱਤਾ ਪਹਿਲਾਂ ਹੀ, ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਡੀਓ ਨੂੰ ਵੇਖਣ ਤੋਂ ਬਾਅਦ ਲਾਈਕ ਜ਼ਰੂਰ ਕਰੋ ਤੇ ਇੱਥੇ ਕਮੈਂਟ ਜ਼ਰੂਰ ਕਰੋ। ਹੋ ਸਕੇ ਤੇ ਇਸ ਵੀਲਾਗ ਦੇ ਲਿੰਕ ਨੂੰ WhatsApp ਤੇ ਦੂਜੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਜ਼ਰੂਰ ਕਰੋ। ਹੁਣ ਆਉਣੇ ਅੱਜ ਦੀਆਂ ਗੱਲਾਂ ਵਾਲੇ ਪਾਸੇ। ਅੱਜ ਦੀ ਪਹਿਲੀ ਗੱਲ ਹੈ ਸੈਲੇਬ੍ਰਿਟੀਜ਼ ਬਰਾਏ ਫਰੋਖਤ। ਹਾਂਜੀ, ਵੱਡੀਆਂ ਵੱਡੀਆਂ ਮੰਨੀਆਂ ਪਰਮੰਨੀਆਂ ਜਿਹੜੀਆਂ ਸੈਲੇਬ੍ਰਿਟੀਜ਼ ਨੇ ਉਹਨਾਂ ਦੇ ਬਾਰੇ ਸੋਸ਼ਲ ਮੀਡੀਆ ਦੇ ਉੱਤੇ ਇਹ ਖਬਰ ਚੱਲ ਰਹੀ ਹੈ ਔਰ ਜ਼ਾਹਿਰ ਹੈ ਉਹਨਾਂ ਦੇ ਜਿਹੜੇ ਪੈਗਾਮ ਨੇ ਉਹ ਸੋਸ਼ਲ ਮੀਡੀਆ 'ਤੇ ਜਦੋਂ ਤੁਸੀਂ ਵੇਖਦੇ ਹੋ ਤੇ ਗੱਲ ਸਾਰੀ ਸਮਝ ਆ ਜਾਂਦੀ ਹੈ ਕਿ ਉਹਨਾਂ ਨੂੰ ਰੁਪਈਏ ਦੇ ਕੇ ਖਰੀਦ ਲਿਆ ਗਿਆ ਅਤੇ ਖਰੀਦਿਆ ਗਿਆ ਕਿ ਉਹ ਬਾਜੀ ਮਰੀਮ ਦੀਆਂ ਝੂਠੀਆਂ ਤਾਰੀਫਾਂ ਕਰੋ। ਪਿੰਡਾਂ ਦੇ ਵਿੱਚ ਅਸੀਂ ਵੇਖਿਆ ਸੀ ਵੀ ਜਿਹੜੇ ਭੈੜੇ ਚੌਧਰੀ ਹੁੰਦੇ ਸੀ ਉਹਨਾਂ ਨਾਲ ਆਪਣੇ 1 2 4 ਮਰਾਸੀ ਰੱਖੇ ਹੁੰਦੇ ਸੀ, ਕਿਉਂਕਿ ਨਾ ਘਰ ਵਾਲੇ ਅਤੇ ਨਾ ਬਾਹਰ ਵਾਲੇ ਉਹਨਾਂ ਦੀ ਕੋਈ ਤਾਰੀਫ ਤਾਂ ਕਰਦਾ ਨਹੀਂ ਸੀ ਅਤੇ ਉਹ ਫਿਰ ਰੁਪਈਏ ਪੈਸੇ ਦੇ ਕੇ ਤੇ ਆਪਣੀ ਤਾਰੀਫ ਕਿਸੇ ਮਰਾਸੀ ਕੋਲੋਂ ਕਰਾਉਂਦੇ ਸੀ ਅਤੇ ਇੰਝ ਹੀ ਨਾਲ ਉਹ ਮਰਾਸੀ ਲੈ ਲੂ ਕੇ ਫਿਰਦੇ ਸਨ। ਅਤੇ ਉਹ ਬਦਕਿਸਮਤੀ ਦੇ ਨਾਲ ਇਹੀ ਕੰਮ ਪਾਕਿਸਤਾਨ ਦਾ ਹੁਣ ਇਸ ਵੇਲੇ ਦਾਨਸ਼ਵਰ ਤਬਕਾ ਵੀ ਕਰਨ ਡਿਆ। ਮੇਰਾ ਮਕਸਦ ਕਿਸੇ ਨੂੰ ਵੀ ਕਿਸੇ ਦੀ ਵੀ ਸ਼ਾਨ 'ਚ ਗੁਸਤਾਖੀ ਕਰਨਾ ਨਹੀਂ ਹੈ। ਜਦੋਂ ਅਸੀਂ ਮਰਾਸੀ ਆਖਦੇ ਕਿਸੇ ਨੂੰ ਜਾਂ ਘੁਮਾਰ ਆਖਦੇ ਜਾਂ ਕੋਈ ਵੀ ਕੌਮ ਆਖਦੇ ਅਤੇ ਮੇਰੀ ਨਜ਼ਰ 'ਚੋਂ ਬਰਾਬਰ ਦੇ ਇਨਸਾਨ ਨੇ, ਉਹਨਾਂ ਦੇ ਪੇਸ਼ੇ ਨੇ, ਉਹਨਾਂ ਦਾ ਕੰਮ ਹੈ। ਜਿਵੇਂ ਮਰਾਸੀ ਦਾ ਕੰਮ ਹੈ ਕਿ ਉਹਨੇ ਜੁਗਤ ਸੁਣਾਉਣੀ ਹੈ ਅਤੇ ਬੰਦੇ ਨੂੰ ਚੁੱਕ ਕੇ ਰੱਖਣਾ ਹੈ। ਉਹਦਾ ਜਿਹੜਾ ਜਿਹਨਾਂ ਨੂੰ ਤੁਸੀਂ ਮੋਟੀਵੇਸ਼ਨ ਆਉਂਦੇ ਹੋ ਨਾ, ਉਹਦੀ ਮੋਟੀਵੇਸ਼ਨ ਜਿਹੜੀ ਹੈ ਉਹ ਜ਼ਰਾ ਥੋੜ੍ਹੀ ਜਿਹੀ ਪੱਧਰੀ ਕਰਕੇ ਰੱਖਣੀ ਹੈ, ਉਹਨੂੰ ਤਾਂ ਚੁੱਕ ਕੇ ਰੱਖਣਾ ਹੈ। ਜੇ ਥੋੜ੍ਹਾ ਬਹੁਤ ਚੌਧਰੀ ਥੱਲੇ ਡਿੱਗਣ ਲੱਗੇ ਅਤੇ ਕਹਿਣਾ ਵੀ ਚੌਧਰੀ ਸਾਹਿਬ ਤੁਹਾਡੇ ਨਾਲ ਦੀ ਗੱਲ ਹੀ ਕਿਸੇ ਹੋਰ ਦੀ ਨਹੀਂ। ਹੁਣ ਇਹ ਤੁਸੀਂ ਸੋਚਦੇ ਹੋਵੋਗੇ ਵੀ ਇਹ ਜਿਹੜੀਆਂ ਸੈਲੇਬ੍ਰਿਟੀ ਸਾਡੇ ਸਾਹਮਣੇ ਨੇ, ਮਿਕਾਲ ਸਾਹਿਬ ਨੇ, ਉਸ ਤੋਂ ਬਾਅਦ ਸਬਾ ਸਾਹਿਬਾ ਨੇ, ਉਸ ਤੋਂ ਬਾਅਦ ਇਹ ਸਨਮ ਹੈ ਸ਼ਾਇਦ ਇਹਨਾਂ ਦਾ ਨਾਂ, ਔਰ ਉਸ ਤੋਂ ਬਾਅਦ ਇਹ ਜੁਨੇਦ ਅਕਰਮ ਸਾਹਿਬ, ਇਹ ਤਾਂ ਬੜੇ ਮੰਨੇ ਪਰਮੰਨੇ ਜਨਾਬ। ਇਹਨਾਂ 'ਤੇ ਏਡਾ ਸੋਚਿਆ ਵੀ ਸਿਰ 'ਤੇ ਕੋਈ ਵਾਲ ਨਾ ਛੱਡਿਆ ਆਪਣਾ, ਮੁਲਕੋ ਕੌਮ ਦਾ ਏਡਾ ਇਹਨਾਂ ਨੂੰ ਫਿਕਰ ਰਿਹਾ ਜੁਨੇਦ ਅਕਰਮ ਸਾਹਿਬ ਨੂੰ। ਇਹ ਜੁਨੇਦ ਅਕਰਮ ਸਾਹਿਬ ਜਿਹੜੇ ਨੇ ਇਹ ਤੁਹਾਨੂੰ ਪਤਾ ਵੀਲਾਗਰ ਨੇ ਔਰ ਬੜੇ ਇਖਲਾਕੀ ਗੱਲਾਂ ਕਰਦੇ ਨੇ, ਬੜੀਆਂ ਰੂਹ ਪਰਵਰ ਗੱਲਾਂ ਕਰਦੇ ਨੇ ਹਮੇਸ਼ਾ, ਔਰ ਕੌਮ ਦਾ ਇੰਨਾ ਦਰਦ ਰੱਖਦੇ ਨੇ, ਇਖਲਾਕੀਆਤ ਇੰਨੀ ਕੁ ਸਿਖਾਉਂਦੇ ਨੇ ਵੀ ਇਸ ਦਰਦ ਦੇ ਵਿੱਚ ਇੰਨੀ ਫਿਕਰ ਕੀਤੀ ਵੀ ਸਿਰ 'ਤੇ ਇੱਕ ਵਾਲ ਨਾ ਰਹਿ ਗਿਆ ਔਰ ਦਿਨ ਰਾਤ ਜਹਾਦ ਕੀਤਾ ਕੌਮ ਵਾਸਤੇ ਇਹਨਾਂ ਨੇ। ਅਤੇ ਇਹਨਾਂ ਵੀ ਜਨਾਬ ਸੋਸ਼ਲ ਮੀਡੀਆ ਆਖਣ ਡਿਆ, ਇਹਨਾਂ ਦੇ ਜਿਹੜੇ ਪੈਗਾਮ ਚੱਲਣ ਡਏ ਨਾ, ਇਹਨਾਂ 'ਤੇ ਪੂਰਾ ਵੀਲਾਗ ਕਰ ਛੱਡਿਆ ਬਾਜੀ ਮਰੀਮ ਦੀਆਂ ਤਾਰੀਫਾਂ 'ਤੇ। ਇਹਨਾਂ ਆਖਿਆ 100 ਦਿਨ ਦੇ ਵਿੱਚ, 100 ਤਾਂ ਨਹੀਂ, ਹੁਣ ਤਾਂ 4 ਮਹੀਨੇ ਹੋ ਗਏ ਨੇ ਅਤੇ ਬਾਜੀ ਮਰੀਮ ਦੀ 4 ਮਹੀਨਿਆਂ ਦੀ ਜਿਹੜੀ ਪਰਫੋਰਮੈਂਸ ਹੈ ਉਹਦੇ ਉੱਤੇ ਇਹਨਾਂ ਕੀਤੇ ਨੇ ਜਨਾਬੇ ਵਾਲਾ ਵੀਲਾਗ, ਅਤੇ ਕੀਤਾ ਕਿਹਾ ਵੀ ਬਾਜੀ ਮਰੀਮ ਨੇ ਜੋ 4 ਮਹੀਨੇ 'ਚ ਕਰ ਛੱਡਿਆ ਉਹ ਕਿਸੇ ਹੋਰ ਨੇ ਪਾਕਿਸਤਾਨ ਦੀ ਤਾਰੀਖ 'ਚ ਨਹੀਂ ਕੀਤਾ। ਭਾਈ ਹੋਰਾਂ ਨੇ ਪੂਰੇ ਦਾ ਪੂਰਾ ਵੀਲਾਗ ਹੀ ਕਰ ਛੱਡਿਆ ਇਹਦੇ ਉੱਤੇ। ਉਸ ਤੋਂ ਬਾਅਦ ਜਿਸ ਵੇਲੇ ਉਹ ਵੀਲਾਗ ਚੜ੍ਹਿਆ ਅਤੇ ਜਾ ਕੇ ਤੁਸੀਂ ਵੇਖੋ ਇੱਕ ਵਾਰਾਂ ਜੋ ਉਹਦੇ ਥੱਲੇ ਫਿਰ ਕਮੈਂਟ ਹੋਏ ਨੇ, ਆਵਾਮ ਨੇ ਜਨਾਬ ਦੀ ਜਿਹੜੀ ਤਸ਼ਰੀਫ ਫਿਰ ਬਰਾਬਰ ਕੀਤੀ ਹੈ। ਮਤਲਬ ਕਿ ਸੈਲੇਬ੍ਰਿਟੀ ਤੇ ਤੁਹਾਨੂੰ ਆਵਾਮ ਹੀ ਬਣਾਉਂਦੀ ਹੈ ਨਾ। ਮਸਲਨ ਤੁਸੀਂ ਹੁਣ ਮੇਰਾ ਵੀਲਾਗ ਸੁਣਦੇ ਹੋ ਅਤੇ ਇਹ ਤੁਹਾਡੀ ਮਿਹਰਬਾਨੀ ਹੈ ਨਾ, ਤੁਸੀਂ ਸੁਣਦੇ ਹੋ। ਅਤੇ ਜੇ ਮੈਨੂੰ ਇਸ ਗੱਲ ਦਾ ਖੁਮਾਰ ਚੜ੍ਹ ਜਾਏ ਵੀ ਮੈਂ ਭਾਵੇਂ ਇੱਥੇ ਜੋ ਮਰਜ਼ੀ ਬਕਵਾਸ ਕਰਾਂ, ਤੁਸੀਂ ਉਹ ਸੁਣਨਾ ਹੀ ਸੁਣਨਾ ਹੈ, ਇੰਜ ਤਾਂ ਨਹੀਂ ਹੈਗਾ। ਜੇ ਮੈਂ ਇਹੋ ਜਿਹੀ ਗੱਲ ਕਰਾਂਗਾ ਜਿਹੜੀ ਤੁਸੀਂ ਮੇਰੇ ਕੋਲੋਂ ਤਵੱਕੋ ਨਹੀਂ ਕਰਦੇ ਤਾਂ ਤੁਸੀਂ ਅਗਲੇ ਦਿਨ ਸੁਣਨਾ ਛੱਡ ਦਿਓਗੇ। ਇਸ ਲਈ ਜਿਹਨੂੰ ਵੀ ਕੋਈ ਬੰਦਾ ਉਹਦੀ ਮਾੜੀ ਚੰਗੀ ਇੱਜ਼ਤ ਕਰਦਾ, ਕਿਸੇ ਗੁਲੂਕਾਰ ਦੀ, ਕਿਸੇ ਸਦਾਕਾਰ ਦੀ, ਕਿਸੇ ਜਰਨਲਿਸਟ ਦੀ, ਕਿਸੇ ਦਾਨਸ਼ਵਰ ਦੀ, ਕਿਸੇ ਪ੍ਰੋਫੈਸਰ ਦੀ, ਕਿਸੇ ਵੀ ਬੰਦੇ ਦੀ, ਕਿਸੇ ਮੋਟੀਵੇਸ਼ਨਲ ਸਪੀਕਰ ਦੀ, ਕਿਸੇ ਅਦਾਕਾਰ ਦੀ, ਕ੍ਰਿਕਟਰ ਦੀ, ਅਤੇ ਉਹਦੀ ਵਜ੍ਹਾ ਇਹੀ ਹੈ ਕਿ ਉਹ ਜਿਹੜਾ ਉਹਨਾਂ ਦੇ ਕੋਲ ਫਨ ਹੈ ਜਾਂ ਜਿਹੜਾ ਉਹ ਕੰਮ ਕਰਦੇ ਨੇ ਉਹਦੀ ਆਵਾਮ ਸਤਾਇਸ਼ ਕਰਦੀ ਹੈ। ਲੇਕਿਨ ਅਗਰ ਉਹਨੂੰ ਭੈੜੇ ਥਾਂ 'ਤੇ ਵੇਚ ਕੇ ਅਤੇ 4 ਟਕੇ ਕਮਾਉਣ ਵਾਸਤੇ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੀ ਰਜੀਮ ਇਨਸਾਨੀ ਹਕੂਕ ਦੀ ਖਿਲਾਫਵਰਜ਼ੀ ਕਰ ਰਹੀ ਹੈ, ਜ਼ਨਾਨੀਆਂ ਨੂੰ, ਔਰਤਾਂ ਨੂੰ, ਬੱਚੀਆਂ ਨੂੰ ਜੇਲ੍ਹਾਂ 'ਚ ਪਾਇਆ, ਲੋਕਾਂ ਦੀਆਂ ਜਿਹੜੀਆਂ ਇੱਜ਼ਤਾਂ 'ਤੇ ਹੱਥ ਪਾਏ ਨੇ, ਅਰਸ਼ ਸ਼ਰੀਫ ਸ਼ਹੀਦ ਵਰਗਿਆਂ ਨੂੰ ਸ਼ਹੀਦ ਕੀਤਾ ਔਰ ਤੁਹਾਨੂੰ ਪਤਾ ਹੀ ਜ਼ਿਲੇ ਸ਼ਾਹ ਨੂੰ ਸ਼ਹੀਦ ਕੀਤਾ। ਅਤੇ ਇਹੋ ਜਿਹੀ ਰਜੀਮ ਨੂੰ 4 ਟਕੇ ਲੈ ਕੇ ਅਗਰ ਜੁਨੇਦ ਅਕਰਮ ਸਾਹਿਬ ਵਰਗੇ, ਮਿਕਾਲ ਸਾਹਿਬ ਵਰਗੇ, ਸਾਹਿਬਾ ਵਰਗੇ ਅਤੇ ਸਨਮ ਸਾਹਿਬਾ ਵਰਗੇ ਅਤੇ ਹੋਰ ਵੀ ਬੜੇ ਸਾਰੇ ਨੇ, ਇੱਕ ਉਹ ਟਿਕਟੋਕਰ ਜੋੜਾ ਹੈ, ਉਹਨਾਂ ਵੀ ਜਨਾਬ ਪੈਸੇ ਲੈ ਕੇ, ਜ਼ਾਹਿਰ ਹੈ ਉਹਨਾਂ ਵਾਸਤੇ ਤਾਂ ਪੈਸੇ ਆਮ ਨੇ। ਠੀਕ ਕਹਿ ਰਹੇ ਹਾਂ, ਠੀਕ ਕਹਿ ਰਹੇ ਹੋ ਜਾਂ ਠੀਕ ਸਮਝ ਰਹੇ ਹੋ, ਮੈਂ ਠੀਕ ਕਹਿ ਰਿਹਾ, ਤੁਸੀਂ ਠੀਕ ਸਮਝ ਰਹੇ ਹੋ ਕਿ ਜ਼ਾਹਿਰ ਹੈ ਉਹ ਪੈਸੇ ਲੈ ਕੇ ਉਹਨਾਂ ਨੇ ਇੱਕ ਜਿਹੜੀ ਪੇਡ ਕੈਂਪੇਨ ਉਹ ਕਰ ਰਹੇ ਨੇ। ਲੇਕਿਨ ਪੇਡ ਵੀ ਤਾਂ ਇਨਸਾਨ ਕੁਝ ਸੋਚ ਕੇ ਕਰਦਾ ਨਾ। ਮਸਲਨ ਤੁਹਾਨੂੰ ਪਤਾ ਹੈ ਵੀ ਜੋ ਕੁਝ ਇਸ ਵੇਲੇ ਹੋ ਰਿਹਾ ਹੈ ਸੈਂਟਰਲ ਏਸ਼ੀਆ, ਆਪਣਾ ਮਿਡਲ ਈਸਟ ਦੇ ਵਿੱਚ, ਜੋ ਗਜ਼ਾ 'ਚ ਔਰ ਇੱਧਰ ਉੱਧਰ ਹੋਇਆ, ਉਸ ਤੋਂ ਬਾਅਦ ਤੁਸੀਂ ਵੇਖਿਆ ਵੀ ਪੂਰੀ ਦੁਨੀਆ ਦੇ ਜਿਹੜੇ ਮੁਸਲਮਾਨ ਨੇ ਉਹਨਾਂ ਨੇ ਸਟਾਰਬਕਸ ਹੋਵੇ, ਮੈਕਡੋਨਲਡ ਹੋਵੇ, ਕੋਕੋ ਕੋਲਾ ਹੋਵੇ, ਪਤਾ ਨਹੀਂ ਕਿਹੜੀ ਕਿਹੜੀ ਕੰਪਨੀ ਦਾ ਬਾਈਕਾਟ ਕਰ ਛੱਡਿਆ। ਹੁਣ ਵੇਖੋ
ਇਹ ਜਿਹੜੇ ਮੁਸਲਮਾਨ ਨੇ, ਮਤਲਬ ਮੈਂ ਕਈਆਂ ਲੋਕਾਂ ਨੂੰ ਜਾਣਨਾ ਜਿਹੜੇ ਸਟਾਰਬਕਸ ਤੋਂ ਇਲਾਵਾ ਕੌਫੀ ਕਿਸੇ ਹੋਰ ਬ੍ਰਾਂਡ ਦੀ ਪੀਂਦੇ ਨਹੀਂ ਸੀ। ਉਹਨਾਂ ਵਿਚਾਰਿਆਂ ਕੌਫੀ, ਜਿਹੜਾ ਚਾਹ ਪੀਂਦਾ ਸਵੇਰੇ ਸਵੇਰੇ, ਉਹਨੂੰ ਪੁੱਛੋ ਵੀ ਜੇ ਉਹ ਚਾਹ ਨਾ ਪੀਵੇ ਤਾਂ ਉਹਦਾ ਕੀ ਅਸਰ ਹੁੰਦਾ ਹੈ। ਵੈਸੇ ਮੈਂ ਤੁਹਾਨੂੰ ਹੈਰਾਨੀ ਦੀ ਗੱਲ ਦੱਸਾਂ ਵੀ ਮੈਂ ਨਾ ਚਾਹ ਪੀਣਾ ਜ਼ਿੰਦਗੀ 'ਚ ਅਤੇ ਨਾ ਕੌਫੀ ਪੀਣਾ। ਮਤਲਬ ਕਹਿਣ ਦਾ ਕਿ ਮੈਨੂੰ ਇਹਦੀ ਤਲਬ ਨਹੀਂ ਹੁੰਦੀ। ਵੈਸੇ ਕਿਸੇ ਵੇਲੇ ਬੈਠਾ ਪੀ ਲਾਂ ਸ਼ੌਕ ਨਾਲ ਤਾਂ ਅਲੱਗ ਗੱਲ ਹੈ, ਲੇਕਿਨ ਮੈਂ 10 ਦਿਨ ਚਾਹ ਕੌਫੀ ਨਾ ਪੀਆਂ ਤਾਂ ਮੈਨੂੰ ਕੋਈ ਮਸਲਾ ਨਹੀਂ। 20 ਦਿਨ ਨਾ ਪੀਆਂ, ਮਹੀਨਾ ਨਾ ਪੀਆਂ, 2 ਮਹੀਨੇ ਨਾ ਪੀਆਂ, ਮਤਲਬ ਮੈਨੂੰ ਕੋਈ ਤਲਬ ਨਹੀਂ। ਲੇਕਿਨ ਮੈਨੂੰ ਇਹ ਪਤਾ ਹੈ ਕਿ ਜਿਹੜੇ ਲੋਕਾਂ ਨੂੰ ਤਲਬ ਹੁੰਦੀ ਉਹਨਾਂ ਦਾ ਦਿਨ ਨਹੀਂ ਗੁਜ਼ਰਦਾ। ਅਤੇ ਤੁਸੀਂ ਪੂਰੀ ਦੁਨੀਆ ਦੇ ਮੁਸਲਮਾਨ ਜਿਹੜੇ ਨਾ, ਉਹਨਾਂ ਦੇ ਵਿੱਚੋਂ 80-90% ਇਸ ਵੇਲੇ ਬਾਈਕਾਟ ਕੀਤੀ ਖਲੋਤੇ ਨੇ, ਔਰ ਉਹ ਆਪਣੇ ਬੱਚਿਆਂ ਨੂੰ ਜਾਂ ਆਪ ਜਾਂ ਆਪਣੇ ਘਰ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਲਿਆ ਰਹੇ। ਉਹ ਵੀ ਤਾਂ ਇੱਕ ਕਿਸਮ ਦੀ ਪੇਡ ਕੈਂਪੇਨ ਹੀ ਹੈ ਨਾ। ਉਹਨਾਂ ਨੇ ਵੀ ਤਾਂ ਆਪਣੇ ਆਪ ਨੂੰ ਡਿਸਐਸੋਸੀਏਟ ਕੀਤਾ। ਉੱਥੇ ਵੀ ਤਾਂ ਜ਼ੁਲਮ ਜ਼ਿਆਦਤੀ ਹੋ ਰਹੀ ਹੈ, ਉਹਦੇ ਖਿਲਾਫ ਮੁਸਲਮਾਨ ਖਲੋਤੇ ਨੇ। ਅਤੇ ਇਹ ਸਾਡੀ ਸੈਲੀਬ੍ਰਿਟੀਜ਼ ਦਾ ਜਿਹੜਾ ਐਥੀਕਲ ਮੋਰਲ ਕੰਪਸ ਹੈ, ਉਹ ਦੇਖੋ ਕੀ ਹੈ ਕਿ ਪਹਿਲਾਂ ਤਾਂ ਇਹਨਾਂ ਨੇ ਆਵਾਜ਼ ਨਹੀਂ ਚੁੱਕੀ। ਇਹਨਾਂ 'ਚੋਂ ਕਿਸੇ ਨੇ ਚੂੰ ਨਾ ਕੀਤੀ ਜੋ ਕੁਝ ਪਾਕਿਸਤਾਨ ਦੇ ਵਿੱਚ ਔਰਤਾਂ ਨਾਲ ਹੋਇਆ। ਮੈਂ ਇਹ ਨਹੀਂ ਆਂਦਾ ਪਾਕਿਸਤਾਨ ਤਰੀਕੇ ਚਲੋ ਨਾ ਆਖੋ ਜੀ ਇਮਰਾਨ ਖਾਨ ਨੂੰ ਛੱਡੋ, ਨਾ ਆਖੋ ਬੁਸ਼ਰਾ ਬੀਬੀ ਨੂੰ ਜੇਲ੍ਹ 'ਚੋਂ ਛੱਡੋ, ਪਰ ਇਹ ਤਾਂ ਆਖੋ ਵੀ ਆ ਜਿਹੜਾ ਇੱਜ਼ਤ ਵਾਲਾ ਕੇਸ ਕੀਤਾ ਹੈ ਬੇਸ਼ਰਮੀ ਹੈ। ਇੱਥੇ ਤੇ ਔਰਤਾਂ ਦੇ ਹਕੂਕ ਵਾਸਤੇ ਬੋਲੋ। ਚਲੋ ਜੀ ਮੰਨ ਲੈਨੇ ਤੁਸੀਂ ਬੁਸ਼ਰਾ ਬੀਬੀ ਵਾਸਤੇ, ਤੁਸੀਂ ਇਮਰਾਨ ਖਾਨ ਵਾਸਤੇ, ਮੇਰੇ ਵਾਸਤੇ, ਮੇਰੇ ਭਾਈ ਵਾਸਤੇ, ਅਜ਼ਹਰ ਮਸ਼ਵਾਨੀ ਦੇ ਭਾਈਆਂ ਵਾਸਤੇ ਨਹੀਂ ਬੋਲਣਾ। ਤੁਸੀਂ ਡਾਕਟਰ ਯਾਸਮੀਨ ਰਾਸ਼ਦ ਸਾਹਿਬਾ ਜਿਹੜੀਆਂ ਕਿ ਇੱਕ ਮੈਡੀਕਲ ਪ੍ਰੋਫੈਸਰ ਨੇ, ਜਿਹੜੀ ਉਮਰ 'ਚ ਨੇ, ਉਹਨਾਂ ਨੂੰ ਜਿਸ ਤਰੀਕੇ ਨਾਲ ਜੇਲ੍ਹ 'ਚ ਰੱਖਿਆ ਉਹਦੇ ਵਾਸਤੇ ਬੋਲੋ। ਅੱਛਾ ਜੀ ਚਲੋ ਨਾ ਬੋਲੋ ਉਹਨਾਂ ਵਾਸਤੇ ਵੀ, ਉਹ ਵੀ ਸਾਡੀਆਂ ਨੇ, PTI ਦੀਆਂ ਨੇ। ਅਰਸ਼ਦ ਸ਼ਰੀਫ ਸ਼ਹੀਦ ਨੂੰ ਸ਼ਹੀਦ ਕੀਤਾ ਗਿਆ, ਉੱਥੇ ਤੇ ਬੋਲ ਦਿਓ ਕੁਝ। ਜਿਸ ਤਰੀਕੇ ਨਾਲ ਔਰਤਾਂ ਨੂੰ ਚੁੱਕਿਆ ਗਿਆ ਉਹਦੇ ਤੇ ਬੋਲ ਦਿਓ। ਪੂਰੇ ਪਾਕਿਸਤਾਨ ਦੀ ਜਿਹੜੀਆਂ ਸੈਲੀਬ੍ਰਿਟੀਜ਼ ਨੇ, ਕ੍ਰਿਕਟਰ ਨੇ, ਬਦਕਿਸਮਤੀ ਦੇ ਨਾਲ ਉਹਨਾਂ ਨੇ ਮੁਤਮਈਨ ਬੇਸ਼ਰਮ ਹੋਣ ਦਾ, ਮਾਜ਼ਰਤ ਹੈ ਇਹਨਾਂ ਲਫ਼ਜ਼ 'ਤੇ, ਲੇਕਿਨ ਮੁਤਮਈਨ ਬੇਸ਼ਰਮ ਹੋਣ ਦਾ ਉਹਨਾਂ ਨੇ ਜਿਹੜਾ ਉਹ ਤਾਸਰ ਦਿੱਤਾ। ਮੈਂ ਸਮਝਣਾ ਹੈ ਕਿ ਉਹਨਾਂ ਦੇ ਉੱਤੇ ਵੀ ਖਤਰੇ ਨੇ, ਲੇਕਿਨ ਜ਼ਰਾ ਢਕੇ ਛੁਪੇ ਅਲਫਾਜ਼ 'ਚ ਵੀ ਤੁਸੀਂ ਬੋਲ ਦਿੰਦੇ। ਤੁਸੀਂ ਚਲੋ ਮਜ਼ੰਮਤ ਨਾ ਕਰਦੇ, ਕਹਿੰਦੇ ਦਿਲ, ਚਲੋ ਇੰਨਾ ਹੀ ਟਵੀਟ ਕਰ ਦਿੰਦੇ ਅੱਜ ਕੱਲ੍ਹ ਪਾਕਿਸਤਾਨ 'ਚ ਦਿਲ ਬੜਾ ਰੰਜੀਦਾ। ਤੁਹਾਨੂੰ ਅਗਰ ਪੁੱਛਦਾ ਵੀ ਚੌਧਰੀ ਵੀ ਇਹ ਤੁਹਾਡਾ ਦਿਲ ਕਿਉਂ ਰੰਜੀਦਾ, ਤੇ ਤੁਸੀਂ ਆਂਦੇ ਉਹ ਨਹੀਂ ਮੇਰਾ ਅੱਜ ਕੱਲ੍ਹ ਮਿਹਦਾ ਖਰਾਬ ਹੈ ਇਸ ਲਈ। ਕੋਈ ਝੂਠ ਮਾਰ ਕੇ ਹੀ ਝੂਠਿਆ ਵੇ, ਇੱਕ ਵਾਰੀ ਇੱਕ ਝੂਠ ਹੋਰ ਬੋਲ ਜਾ, ਕੋਈ ਨਵਾਂ ਲਾਰਾ ਲਾ ਕੇ ਮੈਨੂੰ ਰੋਲ ਜਾ। ਉਹ ਗਾਣਾ ਜਿਹੜਾ ਉਹਦੇ ਮੁਤਾਬਕ ਤੁਸੀਂ ਕੋਈ ਝੂਠ ਹੀ ਮਾਰ ਦਿੰਦੇ ਕੌਮ ਦੇ ਨਾਲ। ਤੁਸੀਂ ਕੌਮ ਦੀਆਂ ਸੈਲੀਬ੍ਰਿਟੀਜ਼ ਨੇ, ਤੁਹਾਨੂੰ ਕੌਮ ਸਿਰ 'ਤੇ ਪਾਉਂਦੀ ਹੈ, ਤੁਹਾਨੂੰ ਫੋਲੋ ਕਰਦੀ ਹੈ। ਅਤੇ ਇਹ ਸਾਰਾ ਕੁਝ ਕਿਉਂ ਕਰਦੀ ਹੈ ਕੌਮ? ਤੁਹਾਡੇ ਬੂਥੇ ਵੇਖਣ ਵਾਸਤੇ ਸਿਰਫ। ਉਹ ਤੁਹਾਡੇ ਕੋਲੋਂ ਆਲਾ ਇਖਲਾਕੀ ਇਕਦਾਰ ਵੀ ਐਕਸਪੈਕਟ ਕਰਦੇ ਨੇ। ਅੱਛਾ ਹੁਣ ਤੁਸੀਂ ਆਖੋ ਵੀ ਗਿੱਲ ਸਾਹਿਬ ਕੀ ਗੱਲਾਂ ਕਰਨ ਡਏ ਹੋ ਤੁਸੀਂ? ਇਹ ਤਾਂ ਡਰਾਮਿਆਂ ਦੇ ਫਨਕਾਰ ਨੇ, ਅਦਾਕਾਰ ਨੇ, ਇਹਨਾਂ ਦੇ ਕੋਲੋਂ ਤੁਸੀਂ ਇਖਲਾਕੀ ਇਕਦਾਰ। ਜਨਾਬੇ ਵਾਲਾ ਮੈਂ ਕੋਈ ਐਕਸਟਰਾ ਗੱਲ ਨਹੀਂ ਕਰ ਰਿਹਾ। ਪੂਰੀ ਦੁਨੀਆ ਦੇ ਵਿੱਚ ਜਿਹੜੇ ਸਦਾਕਾਰ, ਗੁਲੂਕਾਰ, ਫਨਕਾਰ, ਉਹ ਇੱਕ ਮਾਸ਼ਰੇ ਦਾ ਪੋਜ਼ੀਟਿਵ ਔਰ ਰੋਸ਼ਨ ਚਿਹਰਾ ਹੁੰਦੇ ਨੇ, ਮੇਨ ਆਰਟਿਸਟ ਹੁੰਦੇ ਨੇ। ਉਹ ਤਾਂ ਹਮੇਸ਼ਾ ਸਭ ਤੋਂ ਬਹੁਤਾ ਮਹਿਸੂਸ ਕਰਦੇ ਨੇ ਕਿਸੇ ਦੀ ਪੀੜ ਨੂੰ, ਸਭ ਤੋਂ ਪਹਿਲਾਂ ਗੱਲ ਕਰਦੇ ਨੇ ਕਿਸੇ ਵੀ ਪੀੜ ਵਾਸਤੇ, ਕਿਸੇ ਦੀ ਦਰਦ ਵਾਸਤੇ। ਤੁਸੀਂ ਵੇਖਿਆ ਹੋਏਗਾ ਕਿ ਜਦੋਂ ਪਾਕਿਸਤਾਨ ਦੇ ਵਿੱਚ, ਔਰ ਠੀਕ ਕੀਤਾ, ਮੈਂ ਉਹਦੇ 'ਚ ਬੜਾ ਸ਼ੁਕਰਗੁਜ਼ਾਰ ਹਾਂ ਜਿਹਨੇ ਵੀ ਕੀਤਾ, ਜਿਸ ਵੇਲੇ ਊਂਠ ਦੀ ਲੱਤ ਵੱਢੀ ਗਈ ਸੀ ਤੇ ਬੜੇ ਸਾਰੇ ਲੋਕੀ ਬੋਲੇ ਸਨ, ਚੰਗਾ ਕੀਤਾ ਸੀ। ਸੈਲੀਬ੍ਰਿਟੀਜ਼ ਬੋਲੇ, ਉਹਨਾਂ ਵੀ ਚੰਗਾ ਕੀਤਾ ਸੀ। ਇਹ ਬੋਲਣਾ ਚਾਹੀਦਾ ਸੀ ਔਰ ਪੂਰੀ ਦੁਨੀਆ 'ਚ ਬੋਲਦੇ ਨੇ। ਪਰ ਜੋ ਕੁਝ ਜ਼ਿੱਲੇ ਸ਼ਾਹ ਨਾਲ ਹੋਇਆ, ਜੋ ਅਰਸ਼ਦ ਸ਼ਰੀਫ ਨਾਲ ਹੋਇਆ, ਜੋ ਪਾਕਿਸਤਾਨ ਦੀਆਂ ਜ਼ਨਾਨੀਆਂ ਨਾਲ ਹੋਇਆ, ਉੱਥੇ ਇਹਨਾਂ ਨੇ ਜਨਾਬ ਵਾਲਾ ਚੂੰ ਨਹੀਂ ਕੱਢੀ। ਉਹਦੇ ਮਤਲਬ ਹੋਰ ਕੁਝ ਨਹੀਂ, ਟੁੱਟਿਆ ਹੋਏ ਦਿਲ ਦਾ ਹੀ ਟਵੀਟ ਕਰ ਦਿਓ, ਕੁਝ ਹੋਰ ਕਰ ਦਿਓ, ਕੋਈ ਮੇਰਾ ਮਤਲਬ ਕੋਈ ਸ਼ੈ ਹੀ ਕਰ ਦਿਓ, ਜਾਂ ਆਪਣੇ ਤਰਜ਼ੇ ਅਮਲ ਤੋਂ ਹੀ ਕੋਈ ਵਿਖਾ ਦਿਓ ਥੋੜ੍ਹਾ ਜਿਹਾ ਕਿ ਸਾਦਗੀ ਇਖਤਿਆਰ ਕਰ ਲਓ, ਕੋਈ ਹੋਰ ਮਾਮਲਾਤ ਕਰ ਲਓ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਰੰਜੀਦਾ ਹੋ ਅੱਜ ਕੱਲ੍ਹ। ਲੇਕਿਨ ਬੜਾ ਅਫਸੋਸ ਹੋਇਆ ਸਾਰਾ ਕੁਝ ਦੇਖ ਕੇ। ਪਾਕਿਸਤਾਨ ਦੀਆਂ ਜਿੰਨੀਆਂ ਵੀ ਸੈਲੀਬ੍ਰਿਟੀਜ਼ ਨੇ ਅਤੇ ਜਿੰਨੇ ਵੀ ਆਪਣੇ ਵੱਲੋਂ ਮੋਟੀਵੇਸ਼ਨਲ ਜਾਂ ਐਜੂਕੇਸ਼ਨਲ ਜਿਹੜੇ ਆਪਣੇ ਆਪ ਨੂੰ ਜਾਂ ਬੜੇ ਥੋਟ ਪ੍ਰੋਵੋਕਿੰਗ, ਸਕਾਲਰਲੀ, ਦਾਨਿਸ਼ਵਰ ਕਿਸਮ ਦੇ ਬੰਦੇ ਸਮਝਦੇ ਨੇ, ਉਹ ਜਨਾਬ ਪੇਡ ਕੰਟੈਂਟ ਕਰ ਰਹੇ ਨੇ, ਰੁਪਈਏ ਪੈਸੇ ਲੈ ਕੇ, ਅਤੇ ਝੂਠੀਆਂ ਬਾਜੀ ਦੀਆਂ ਜਿਹੜੀਆਂ ਉਹ ਤਾਰੀਫਾਂ ਕਰ ਰਹੇ ਨੇ। ਅੱਛਾ ਜੀ ਇਹ ਤਾਂ ਹੋਈ ਸੀ ਗੱਲ। ਹੁਣ ਕ੍ਰਿਕਟਰਾਂ ਨੇ ਆਖਿਆ ਅਸੀਂ ਕਿਉਂ ਪਿੱਛੇ ਰਹਿ ਜਾਈਏ ਜੀ, ਅਸੀਂ ਵੀ ਨੌਕਰੀ ਪੱਕੀ ਕਰੀਏ। ਉਹ ਵਿਚਾਰਾ ਕ੍ਰਿਕਟਰ ਮੁਹੰਮਦ ਰਿਜ਼ਵਾਨ, ਉਹ ਸਾਦਾ ਜਿਹਾ ਬੰਦਾ ਹੈ, ਉਹਨੂੰ ਗਰੀਬ ਨੂੰ ਇੱਕ ਉਹ ਵੈਸੇ ਤਾਂ ਕ੍ਰਿਕਟਰ, ਉਹਦਾ ਕੰਮ ਕ੍ਰਿਕਟ ਖੇਡਣਾ ਹੈ, ਲੇਕਿਨ ਉਹਨਾਂ ਨੇ ਉਹਨੂੰ ਸਮਝਾਇਆ ਕਿ ਭਾਈ ਤੂੰ ਮਾਲਿਸ਼ ਵੀ ਕਰਨੀ ਹੈ ਨਾਲ। ਹਾਂਜੀ ਉਹਨਾਂ ਨੂੰ ਜਨਾਬ ਮਾਲਿਸ਼ ਕਰਨੀ ਪਈ ਹੈ ਮੋਹਸਿਨ ਨਕਵੀ ਸਾਹਿਬ ਦੀ। ਉਹਨਾਂ ਨੂੰ ਪੂਰੀ ਪ੍ਰੈਸ ਕਾਨਫਰੰਸ ਕਰਨੀ ਪਈ। ਉਹਨਾਂ ਕਿਹਾ ਜਿਹੜੇ ਚੇਅਰਮੈਨ ਸਾਹਿਬ ਨੇ ਨਾ, ਇਹ ਸਵੇਰੇ ਜਿਹੜੇ ਨੇ ਲਾਹੌਰ ਹੁੰਦੇ ਨੇ, ਅਤੇ ਇਹ ਦੁਪਹਿਰੇ ਪਿੰਡੀ ਹੁੰਦੇ ਨੇ, ਅਤੇ ਇਹ ਸ਼ਾਮੀ ਮੁਲਤਾਨ ਹੁੰਦੇ ਨੇ, ਅਤੇ ਰਾਤ ਨੂੰ ਇਹ ਜਿਹੜੇ ਨਾ ਉਹ ਜਨਾਬ ਵਾਲਾ ਕਰਾਚੀ ਕੇ ਪਤਾ ਨਹੀਂ ਦੁਬਈ ਹੁੰਦੇ ਨੇ। ਜਨਾਬ ਇਹ ਨਿਊ ਖਾਨ ਦੀ ਬੱਸ ਹੈ ਜਾਂ ਤੁਹਾਡਾ ਚੇਅਰਮੈਨ ਹੈ PCB ਦਾ, ਇਹ ਇੰਨੇ ਥਾਵਾਂ 'ਤੇ ਫਿਰਦਾ ਕੀ ਹੈ? ਇਹ ਮੈਨੂੰ ਤਾਂ ਉਹੀ ਗੱਲ ਚੇਤੇ ਆ ਗਈ ਵੀ ਜਿਵੇਂ ਫਕੀਰ ਉਹ ਮੰਗ ਕੇ ਥਾਂ ਤੋਂ ਜਿਹੜਾ ਆਪਣਾ ਇਕੱਠਾ ਕਰਕੇ ਅਤੇ ਉਸ ਤੋਂ ਬਾਅਦ ਗਤਾਵਾ ਕਰਕੇ, ਮਤਲਬ ਹਰ ਸ਼ੈ ਇਕੱਠੀ ਕਰਕੇ ਘੋਲ ਕੇ ਖਾ ਜਾਂਦਾ। ਇਹ ਮੇਰਾ ਖਿਆਲ ਮੋਹਸਿਨ ਨਕਵੀ ਸਾਹਿਬ ਵੀ ਉਂਝ ਹੀ ਹੈ ਵੀ ਜਿੱਥੋਂ ਜੋ ਲੱਭੇ ਫੜ ਕੇ ਕੋਈ ਬਾਲਟੀ 'ਚ ਪਾਈ ਆਉਂਦੇ ਨੇ ਅਤੇ ਸ਼ਾਮ ਨੂੰ ਫਿਰ ਇਕੱਠੀ ਕਰਕੇ ਅਤੇ ਦੁਬਈ ਛੱਡ ਆਉਂਦੇ ਨੇ ਮੇਰਾ ਖਿਆਲ। ਬਹਰਹਾਲ ਜਿਹੜੇ ਚੇਅਰਮੈਨ PCB ਸਾਹਿਬ ਦੇ ਉੱਤੇ ਕ੍ਰਿਕਟਰ ਮੁਹੰਮਦ ਰਿਜ਼ਵਾਨ ਸਾਹਿਬ ਦੀ ਮਾਲਿਸ਼ ਵਾਲੀ, ਮਾਲਸ਼ੀ ਪ੍ਰੈਸ ਕਾਨਫਰੰਸ ਉਹਨੂੰ ਅਸੀਂ ਕਹਿ ਸਕਦੇ ਹਾਂ, ਉਹ ਜਿਹੜੀ ਮਾਲਸ਼ੀ ਪ੍ਰੈਸ ਕਾਨਫਰੰਸ ਉਹਨਾਂ ਕੀਤੀ ਹੈ,
ਉਹਦੇ 'ਤੇ ਸਾਡਾ ਤਜੀਆ ਇਹੀ ਹੈ ਵੀ ਉਹਨਾਂ ਨੂੰ ਚੰਗੇ ਕ੍ਰਿਕਟਰ ਨੇ, ਬੀਬਾ ਮੁੰਡਾ ਹੈ, ਆਪਣੀ ਕ੍ਰਿਕਟ ਖੇਡਣੀ ਚਾਹੀਦੀ ਸੀ। ਵੀਰ ਮੇਰਿਆ, ਤੂੰ ਕਿਹੜੇ ਕਮੀ ਪੈ ਗਿਆ, ਤੂੰ ਭਲਾ ਮੇਰਾ ਮਤਲਬ ਤੇਰੇ ਕੋਲ ਮਾਲਿਸ਼ ਹੋਣੀ ਹੈ। ਅਤੇ ਐਵੇਂ ਲੋਕਾਂ ਨੂੰ ਆਪਣੇ ਮਗਰ ਪਾਉਣ ਡਿਆ, ਕਿਉਂਕਿ ਇਹਨਾਂ ਨੇ ਜੋ ਕੁਛ ਲੋਕਾਂ ਨਾਲ ਕਰ ਛੱਡਿਆ, ਲੋਕਾਂ ਨੂੰ ਹੁਣ ਉਹ ਸਾਰੇ ਲੋਕੀ ਭੈੜੇ ਲੱਗਦੇ ਨੇ ਜਿਹੜੇ ਇਹਨਾਂ ਦੀ ਅਗਰ ਤੰਬੀਹ ਨਹੀਂ ਕਰਦੇ, ਇਹਨਾਂ ਦੀ ਜਾਂ ਇਹਨਾਂ ਦੀ ਮੁਜ਼ੰਮਤ ਨਹੀਂ ਕਰਦੇ, ਅਤੇ ਇਹਨਾਂ ਨੂੰ ਜਿਹੜੇ ਜੱਫੀਆਂ ਪਾਉਂਦੇ ਨੇ ਨਾ ਨੱਸ ਨੱਸ ਕੇ, ਅਤੇ ਇਹਨਾਂ ਦੇ ਤਾਰੀਫੀਆ ਜਿਹੜੇ ਪ੍ਰੋਗਰਾਮ ਕਰਦੇ ਨੇ, ਉਹ ਲੋਕਾਂ ਨੂੰ ਬੜੇ ਹੀ ਭੈੜੇ ਲੱਗਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਕਰਨੀ, ਉਹ ਜਨਾਬ ਓਨ ਚੌਧਰੀ ਸਾਹਿਬ ਮੈਦਾਨੇ ਉਤਰੇ ਨੇ। ਉਹਨਾਂ ਕਿਹਾ ਜੀ ਜੇ ਇਮਰਾਨ ਖਾਨ 9 ਮਈ ਦੀ ਮਾफ़ੀ ਮੰਗ ਲੇ ਤਾਂ ਮੈਂ ਇਮਰਾਨ ਖਾਨ ਦੇ ਨਾਲ ਜਾ ਕੇ ਖੜਾ ਹੋ ਜਾਵਾਂਗਾ। ਬੱਲੇ ਬਈ, ਸ਼ੇਰ ਬੱਗਿਆ, ਬੱਲੇ ਬਈ। ਇਮਰਾਨ ਖਾਨ ਹੈ ਜਾਂ ਮੈਨੂੰ ਦੱਸੋ ਬੱਸ ਸਟਾਪ ਹੈ ਜਿੱਥੇ ਜਾ ਕੇ ਤੁਸੀਂ ਖੜਾ ਹੋ ਜਾਣਾ ਹੈ? ਇਮਰਾਨ ਖਾਨ ਸਾਹਿਬ ਤੁਹਾਨੂੰ ਖੜੇ ਹੋਣ ਦੇਣੀ? ਮਤਲਬ ਕੀ ਗੱਲ ਕਰਨ ਡੇ ਓਨ ਚੌਧਰੀ ਸਾਹਿਬ। ਉਹ ਜਿੰਨਾ ਚਿਰ ਚਲੋ ਤੁਹਾਡਾ ਦਾਦਪਾ ਲੱਗ ਗਿਆ। ਹੁਣ ਮੇਰਾ ਮਤਲਬ ਅਸੀਂ 9 ਮਈ ਦੀ ਮਜ਼ੰਮਤ ਕਰੀਏ ਨਾ ਕਰੀਏ, ਤੁਸੀਂ ਮਜ਼ੰਮਤ ਕਰਨੀ, ਮੈਂ ਤੁਹਾਨੂੰ ਇਹ ਦੱਸਾਂ। ਇਹ ਅੱਜ ਨਹੀਂ, ਇਹ ਮੇਰੀ ਗੱਲ ਚੇਤੇ ਰੱਖਿਓ, ਇਹ ਰੱਖ ਲਓ ਰਿਕਾਰਡ ਦੇ ਉੱਤੇ। ਇਹ ਅੱਜ ਨਹੀਂ, 5, 7, 10 ਸਾਲਾਂ ਬਾਅਦ ਜਨਾਬ 9 ਮਈ ਦੀ ਮਜ਼ੰਮਤ ਕਰਨਗੇ। ਇਹ ਜੋ ਕੁਝ ਤਹਿਰੀਕੇ ਇਨਸਾਫ ਨਾ ਹੋਇਆ, ਉਹਦੀ ਮਜ਼ੰਮਤ ਤੁਸੀਂ ਕਰੋਗੇ, ਔਰ ਤੁਹਾਡੇ ਆਪਣੇ ਮੂੰਹ ਨਿਕਲੇਗਾ ਵੀ ਇਹ ਗਲਤ ਹੋਇਆ ਸੀ ਉਸ ਵੇਲੇ ਤਹਿਰੀਕੇ ਇਨਸਾਫ ਦੇ ਨਾਲ। ਇਹ ਜ਼ਰਾ ਵਕਤ ਲੰਘ ਲੈਣ ਦਿਓ। ਇਹ ਸਾਰੀਆਂ ਗੱਲਾਂ ਜਿਹੜੀਆਂ ਜਨਾਬ ਦੀਆਂ ਇੱਥੇ ਇਸ ਵੇਲੇ ਫਰਾਟੇ ਨੇ, ਉਹ ਵੀ ਅਸੀਂ ਵੇਖ ਲੈਣੇ, ਅਤੇ ਗਾਂ ਜਿਹੜੇ ਅਗਲੇ ਫਰਾਟੇ ਨੇ ਉਹ ਵੀ ਵੇਖ ਲਾਂਗੇ। ਲੇਕਿਨ ਇਹ ਜ਼ਰਾ ਥੋੜ੍ਹਾ ਜਿਹਾ ਇੰਤਜ਼ਾਰ ਕਰੋ, ਤੁਹਾਨੂੰ ਸਾਰਾ ਕੁਝ ਸਮਝ ਆ ਜਾਏਗਾ। ਅੱਛਾ ਜੀ, ਅਗਲੀ ਖਬਰ, ਅਦਨਾਨ ਆਦਲ ਨੇ, ਬੜਾ ਹੀ ਚੰਗਾ ਅਤੇ ਸੁੱਚਾ ਸਾਫ਼ੀ ਹੈ ਅਦਨਾਨ ਆਦਲ ਪਾਕਿਸਤਾਨ ਦੇ। ਹੁਣ ਚੁੱਕ ਨਾ ਲਿਓ ਚੌਧਰੀ ਸਾਹਿਬ ਇਹਨਾਂ ਨੂੰ, ਜੇ ਮੈਂ ਇਹਨਾਂ ਦੀ ਤਾਰੀਫ ਕਰ ਦੇਣਾ ਮਿਹਰਬਾਨੀ ਕਰਕੇ। ਚੰਗਾ ਅਤੇ ਤਗੜਾ ਸਾਫ਼ੀ ਅਦਨਾਨ ਆਦਲ। ਇਹਨਾਂ ਨੂੰ ਟਵਿੱਟਰ 'ਤੇ ਵੀ ਫੋਲੋ ਕਰੋ, ਜਿੱਥੇ ਵੀ ਇਹ ਕੰਮ ਕਰਨ ਇਹਨਾਂ ਨੂੰ ਜ਼ਰੂਰ ਇੰਡੋਰਸਮੈਂਟ ਦਿਓ। ਪੜ੍ਹਿਆ ਲਿਖਿਆ, ਮੁਹੱਜ਼ਬ, ਟੂ ਦੀ ਪੁਆਇੰਟ, ਅਤੇ ਅੰਦਰੋਂ ਕਰਕੇ ਸੁੱਚਾ ਅਤੇ ਖਰਾ ਜਰਨਲਿਸਟ। ਬਿਲਕੁਲ ਲਿਫਾਫਾ ਨਹੀਂ ਹੈਗਾ, ਤੁਹਾਨੂੰ ਬਹੁਤ ਜ਼ਿਆਦਾ ਇਹ ਲਫਾਜ਼ੀ ਕਰਦਾ ਹੋਇਆ ਨਜ਼ਰ ਨਹੀਂ ਆਏਗਾ। ਲੇਕਿਨ ਇਹਨਾਂ ਦੇ ਟਵਿੱਟਰ ਨੂੰ ਫੋਲੋ ਕਰੋਗੇ ਤਾਂ ਬੜੀ ਤਹਿਕੀਕਾਤੀ ਕਿਸਮ ਦੀਆਂ ਰਿਪੋਰਟਾਂ ਜਿਹੜੀਆਂ ਉਹ ਜਾਰੀ ਕਰਦਾ ਹੈ ਬੰਦਾ। ਇਹਨਾਂ ਆਖਿਆ ਜੀ ਸਿਹਤ ਕਾਰਡ ਵਾਸਤੇ ਪੰਜਾਬ ਕੋਲ ਪੈਸਾ ਕੋਈ ਨਹੀਂ, ਅਤੇ ਲਾਹੌਰ ਦੇ ਜਿਹੜੇ ਸਰਕਾਰੀ ਅਫਸਰ ਨੇ ਉਹਨਾਂ ਦੀਆਂ ਰਿਹਾਇਸ਼ੀ ਕਲੋਨੀ ਜਿਹੜੀ GOR1 ਹੈ, ਉਹਦੇ 'ਚ ਅਫਸਰਾਂ ਦੀ ਮੈਸ, ਜਿੱਥੇ ਉਹ ਬਹਿ ਕੇ ਅਫਸਰਾਂ ਖਾਣਾ ਖਾਣਾ ਹੈ, ਮੈਸ ਹਾਲ ਦੀ ਤਜ਼ੀਨੋ ਆਰਾਇਸ਼ ਵਾਸਤੇ ਪੰਜਾਬ ਹਕੂਮਤ ਨੇ 1 ਅਰਬ 11 ਕਰੋੜ ਰੁਪਈਆ ਖਰਚ ਕਰ ਦਿੱਤਾ ਹੈ। ਕਰੋ ਗੱਲ, ਮੈਂ ਸਾਹ ਲੈਣ ਡਿਆ ਇਸ ਗੱਲ 'ਤੇ। ਇਹ ਰੁਕਿਆ ਜਿਹੜਾ ਨਾ, ਇਹ ਮੈਨੂੰ ਕੋਈ ਗੱਲ ਭੁੱਲੀ ਨਹੀਂ, ਮੈਂ ਇੱਕ ਹੌਕਾ ਲਿਆ ਹੈ, ਇੱਕ ਹੂਕ ਉੱਠੀ ਹੈ ਮੇਰੇ ਅੰਦਰ। 1 ਅਰਬ 11 ਕਰੋੜ ਮੈਸ ਹਾਲ ਦੀ ਤਜ਼ੀਨੋ ਆਰਾਇਸ਼ ਵਾਸਤੇ। ਮੈਨੂੰ ਦੱਸੋ ਵੀ ਇਹਨਾਂ ਨੂੰ ਕੀ ਆਖੀਏ, ਇਹਨਾਂ ਬੇਸ਼ਰਮਾਂ ਨੂੰ ਅਸੀਂ। ਇਸ ਤੋਂ ਵੱਡੀ ਬਗੈਰਤੀ ਔਰ ਬੇਸ਼ਰਮੀ ਕੀ ਹੋ ਸਕਦੀ ਹੈ? ਵੀ ਇੱਕ ਪਾਸੇ ਆਵਾਮ ਬਿਲਕਣ ਡਈ ਹੈ, ਬਿਜਲੀ ਦੇ ਬਿੱਲਾਂ 'ਤੇ ਬਿਲਕਣ ਡਈ ਹੈ, ਲੋਕ ਆਪਣੇ ਖੋਤੇ ਖੋਤੀਆਂ ਟੂੰਬਾਂ, ਜ਼ੇਵਰ ਨੂੰ ਟੂੰਬਾਂ ਆਉਂਦੇ ਨੇ, ਉਹ ਵੇਚਣ ਡਏ ਨੇ, ਜਾਨਵਰ ਡੰਗਰ, ਉਹਨਾਂ ਨੂੰ ਸਮਝ ਨਹੀਂ ਆਉਂਦੀ ਬਿਜਲੀ ਦੇ ਬਿੱਲ। ਇਹਨਾਂ ਬੇਸ਼ਰਮਾਂ ਦਾ ਵੇਖ, ਨਵਾਂ ਨਹੀਂ ਮੈਸ ਹਾਲ ਬਣਿਆ, ਮੈਸ ਹਾਲ ਜਿੱਥੇ ਬਹਿ ਕੇ ਰੋਟੀ ਟੁੱਕਰ ਖਾਣਾ, ਉਹਦੀ ਤਜ਼ੀਨੋ ਆਰਾਇਸ਼ ਵਾਸਤੇ 1 ਅਰਬ 11 ਕਰੋੜ। ਇੱਕ ਕੰਮ ਜਿਹੜਾ ਨਾ ਉਹ 1 ਕਰੋੜ ਦਾ ਵੀ ਨਹੀਂ ਹੋਣਾ ਜਾਂ 2 ਦਾ ਵੀ ਨਹੀਂ ਹੋਣਾ। ਇਹ ਕੀਤਾ ਕਿਉਂ ਗਿਆ? ਠੇਕੇ ਦੇਣਗੇ ਆਪਣੇ ਲੋਕਾਂ ਨੂੰ। ਫਰਨੀਚਰ ਜਿਹੜਾ ਟੋਟਲ ਜਿਹੜਾ 2, 3, 4, 5, 10, 15, 20, 30 ਲੱਖ ਦਾ ਫਰਨੀਚਰ ਹੋਏਗਾ, ਉਹ ਜਾ ਕੇ ਖਰੀਦਣਗੇ ਜਾ ਕੇ ਕਿਸੇ 9 ਕਰੋੜ 10 ਕਰੋੜ 15 ਕਰੋੜ ਦੇ ਵਿੱਚ, ਅਤੇ ਇਸ ਤਰੀਕੇ ਨਾਲ ਆਪਣਿਆਂ ਨੂੰ ਰਜਾਉਣਗੇ। ਇਹ ਐਵੇਂ ਹੀ ਤਾਂ ਨਹੀਂ ਫਿੱਟੇ ਫਿਰਦੇ ਸਾਰੇ, ਇਹ ਐਵੇਂ ਹੀ ਤਾਂ ਨਹੀਂ ਜਾ ਕੇ ਚੌਧਰੀ ਇੰਨੀ ਤੁਹਾਡੇ ਕੋਲੋਂ ਗਾਲ ਮੰਦਾ ਖਾਣ ਡਏ ਨੇ ਆਵਾਮ ਦੇ ਕੋਲੋਂ। ਇਹਨਾਂ ਦੇ ਮੂੰਹ ਨਾਲੋਂ ਫਿਰ ਵੀ ਨਹੀਂ ਛੁੱਟਦੀ ਇਹ ਜੋ ਲੱਗੀ ਹੈ ਇਹਨਾਂ ਨੂੰ, ਇਹ ਐਵੇਂ ਤਾਂ ਨਹੀਂ ਲੱਗੀ ਹੋਈ। ਇਹ ਐਸੇ ਸਾਰੇ ਕੰਮ ਦੇ ਉੱਤੋਂ ਇਹ ਸਾਰਾ ਕੁਝ ਜਿਹੜਾ ਬੇਸ਼ਰਮੀ ਕਰਨ ਡਏ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਕਾਜ਼ੀ ਸਾਹਿਬ ਦੀ ਤੁਹਾਨੂੰ ਕੁਝ ਤਸਵੀਰਾਂ ਦਿਖਾਉਂਦੇ ਅਸੀਂ। ਕਾਜ਼ੀ ਸਾਹਿਬ ਅਦਾਲਤ 'ਚ ਕੱਲ੍ਹ ਜਿਹੜੇ ਬੈਠੇ ਨੇ, ਉਸਲ ਵੱਟੇ ਇਹਨੂੰ ਕਹਿੰਦੇ ਨੇ ਜੀ ਪੰਜਾਬੀ ਦੇ ਵਿੱਚ। ਇਹ ਜਿਹੜਾ ਨਾ ਇਹ ਜਿਹੜੀ ਕਾਜ਼ੀ ਸਾਹਿਬ ਦੀਆਂ ਜਿਹੜੀਆਂ ਫੀਲਿੰਗਸ ਨੇ, ਕਦੀ ਇੱਥੇ ਹੱਥ ਰੱਖ ਲਿਆ, ਕਦੀ ਸਿਰ ਥੱਲੇ ਕਰ ਲਿਆ, ਕਦੀ ਉੱਤੇ ਕਰ ਲਿਆ, ਕਦੀ ਇੱਕ ਚੂਲੇ 'ਤੇ ਬਹਿ ਗਏ, ਕਦੀ ਦੂਜੇ ਚੂਲੇ 'ਤੇ ਬਹਿ ਗਏ, ਅਤੇ ਇਹ ਚੂਕਣਾ ਵੀ ਆਖਦੇ ਨੇ, ਚੂਲਾ ਵੀ ਆਖਦੇ ਨੇ ਪੰਜਾਬੀ ਦੇ ਵਿੱਚ। ਇਹ ਤੁਸੀਂ ਕਿਸੇ ਸਿਆਣੇ ਨੂੰ ਪੁੱਛ ਲੈਣਾ। ਕਦੀ ਮੂੰਹ 'ਤੇ ਹੱਥ ਰੱਖ ਲਿਆ, ਕਦੀ ਠੋਡੀ 'ਤੇ ਹੱਥ ਰੱਖ ਲਿਆ, ਕਦੀ ਕੰਨ ਚੁੰਗਲ ਦੇ ਦਿੱਤੀ, ਕਦੀ ਮੇਰਾ ਮਤਲਬ ਸੋਚੀ ਪੈ ਗਏ, ਕਦੀ ਐਨਕ ਲਾ ਲਈ, ਕਦੀ ਜਿਹੜੀ ਐਨਕ ਲਾ ਲਈ। ਇਹ ਦੇਖੋ ਨਾ ਹੁਣ ਪੰਜਾਬੀ ਲਾ ਲਈ ਅਤੇ ਲਾ ਲਈ, ਇਹ ਤੁਸੀਂ ਐਕਸਪ੍ਰੈਸ਼ਨ ਤੋਂ ਲਫ਼ਜ਼ ਇੱਕੋ ਜਿਹਾ ਹੀ ਹੈ, ਪ੍ਰੋਨੰਸੀਏਸ਼ਨ ਤੋਂ ਤੁਹਾਨੂੰ ਸਮਝ ਆਉਣੀ ਵੀ ਕੀ ਗੱਲ ਕਰਨ ਡਏ। ਅਤੇ ਕਦੀ ਮੱਥੇ 'ਤੇ ਹੱਥ ਰੱਖ ਲਿਆ, ਅਤੇ ਇਹਨੂੰ ਪੰਜਾਬੀ ਜਾਂਦੇ ਨੇ ਉਸਲ ਵੱਟੇ ਲੈਣਾ। ਇਹ ਉਸਲ ਵੱਟੇ ਲੈਂਦੇ ਰਹੇ ਨੇ ਕਿਉਂਕਿ ਜਿਹੜੇ ਜੱਜ ਸੀ ਦੂਸਰੇ, ਉਹਨਾਂ ਨਾਸਾਂ 'ਚ ਧੂੰਆਂ ਦਿੱਤਾ ਸੀ ਇਹਨਾਂ ਦੇ ਸਵਾਲ ਕਰ ਕਰਕੇ। ਨਾਸਾਂ ਨੋਸਟਰਲਸ ਨੂੰ ਕਹਿੰਦੇ ਨੇ, ਅਤੇ ਨਾਸਾਂ 'ਚ ਧੂੰਆਂ ਦਿੱਤਾ ਸੀ ਕਿਉਂਕਿ ਸਵਾਲ ਇਹੋ ਜਿਹੇ ਕਰਦੇ ਨੇ ਵੀ ਕਾਜ਼ੀ ਸਾਹਿਬ ਜਿਹੜੇ ਸਨ, ਉਹ ਜਿੰਨੀ ਕਾਜ਼ੀ ਸਾਹਿਬ ਨੇ ਸਾਰੀ 2 ਨੰਬਰੀ ਕੀਤੀ ਸੀ, ਉਹ ਅਦਾਲਤ 'ਚ ਹਰ ਸਵਾਲ 'ਚ ਖੁੱਲ੍ਹ ਕੇ ਸਾਹਮਣੇ ਆਉਣ ਡਈ ਸੀ। ਅਤੇ ਕਾਜ਼ੀ ਸਾਹਿਬ ਫਿਰ ਉਸਲ ਵੱਟੇ ਲੈਂਦੇ ਸਨ, ਕਦੀ ਇੱਧਰੋਂ ਇੱਧਰ ਨੂੰ ਅਤੇ ਕਦੀ ਇੱਧਰੋਂ ਉੱਧਰ ਨੂੰ, ਵੀ ਮੈਂ ਜਾਵਾਂ ਅਤੇ ਕਿਹੜੇ ਪਾਸੇ ਜਾਵਾਂ। ਅਤੇ ਇਹ ਸਾਰਿਆਂ ਨੇ ਜ਼ਾਹਿਰ ਹੈ ਕਾਜ਼ੀ ਸਾਹਿਬ ਦੀ ਇਹ ਸੂਰਤ ਹਾਲ ਦੇਖੀ ਹੈ। ਅਤੇ 2 ਕਾਜ਼ੀ ਸਾਹਿਬ ਨੇ ਬੈਂਚ ਬਣਾਏ ਨੇ ਜੀ। ਇੱਕ ਬੈਂਚ ਬਣਾਇਆ ਉਹਨਾਂ ਨੇ ਜਿਨ੍ਹਾਂ ਮਿਲਟਰੀ ਕੋਰਟਸ ਦੇ ਮੁਕੱਦਮੇ ਸੁਣਨੇ ਨੇ। ਮਿਲਟਰੀ ਕੋਰਟਸ 'ਚੋਂ ਜਿਹੜੇ ਵਿਚਾਰੇ
85 86 ਕੋਈ 20 30 ਲੋਕਾਂ ਨੂੰ ਤੇ 5 ਸਾਲ ਆਪਣਾ ਸਾਲ ਦੀ ਸਜ਼ਾ ਦੇ ਕੇ ਤੇ ਉਹਨਾਂ ਨੂੰ ਤੇ ਜਿਹੜਾ ਦਾਗੀ ਕਰਕੇ ਛੱਡ ਦਿੱਤਾ ਹੈ। ਲੇਕਿਨ ਬਾਕੀ ਜਿਹੜੇ 85 86 87 ਨੇ ਜਿਨ੍ਹਾਂ ਦੇ ਖਿਲਾਫ ਕੋਈ ਸਬੂਤ ਨਹੀਂ, ਉਹਨਾਂ ਕੁਝ ਨਹੀਂ ਕੀਤਾ ਹੋਇਆ, ਉਹਨਾਂ ਦੇ ਖਿਲਾਫ ਹੁਣ ਮਿਲਟਰੀ ਕੋਰਟਸ ਦੇ ਉੱਤੇ ਜਸਟਿਸ ਇਜਾਜ਼ੁਲ ਅਹਿਸਨ ਵਾਜ਼ੇ ਮੁਕੱਦਮੇ ਦਾ ਫੈਸਲਾ ਕਰ ਗਏ ਸਨ। ਲੇਕਿਨ ਹੁਣ ਉਹਨਾਂ ਦੇ ਉੱਤੇ ਜਨਾਬ ਬੈਂਚ ਬਣਾਇਆ ਉਹਨੂੰ ਉਸ ਫੈਸਲੇ ਨੂੰ ਰਿਵਰਸ ਕਰਨ ਵਾਸਤੇ, ਮਿਲਟਰੀ ਸਟੈਬਲਿਸ਼ਮੈਂਟ ਨੂੰ ਫੇਵਰ ਦੇਣ ਵਾਸਤੇ। ਇਹਨਾਂ ਹੁਣ 85 86 87 ਜਿਹੜੇ ਲੋਕ ਨੇ ਇਹਨਾਂ ਦੀ ਔਰ ਇਹਨਾਂ ਦੇ ਖਾਨਦਾਨਾਂ ਦੀਆਂ ਜ਼ਿੰਦਗੀਆਂ ਤਬਾਹ ਕਰਨਗੇ। ਮਾੜੇ ਲੋਕ ਨੇ, ਬੜੇ ਹੀ ਮਾੜੇ ਲੋਕ ਨੇ, ਕਸਮੇ ਯਕੀਨ ਕਰੋ ਤੁਸੀਂ। ਇੱਕ ਬੱਚਾ ਤੇ ਫੈਸਲਾਬਾਦ ਦਾ ਹੈ ਜਿਹਨੂੰ ਹਾਰਟ ਅਟੈਕ ਹੋਇਆ, ਉਹਨੂੰ 2 ਦਿਨ ਵਾਸਤੇ ਉਹ ਮੇਰਾ ਖਿਆਲ ਉਹਨੂੰ ਕੈਂਟ 'ਚ ਰੱਖਿਆ ਸਿਆਲਕੋਟ 'ਚ, ਉੱਥੋਂ ਕੱਢ ਕੇ ਉਹਨੂੰ ਲਾਹੌਰ ਲੈ ਕੇ ਗਏ ਨੇ। ਉਹਦੇ ਕੋਈ ਦਿਲ ਦੇ ਵਿੱਚ ਪ੍ਰੋਸੀਜਰ ਵਗੈਰਾ ਕਰਵਾਏ ਨੇ ਕਿਉਂਕਿ ਉਹਨੂੰ ਹਾਰਟ ਅਟੈਕ ਹੋਇਆ। ਜਵਾਨ ਮੁੰਡਾ 25 26 27 ਸਾਲ ਦਾ, ਅਤੇ ਉਹਨੂੰ ਜਨਾਬ ਦਾਗੀ ਕਰਕੇ ਤੇ ਉੱਥੇ ਫਿਰ ਵਾਪਸ ਸਿਆਲਕੋਟ ਸੁੱਟਿਆ। ਉਹਦੀ ਮਾਂ ਕਰਲਾਉਂਦੀ ਫਿਰਦੀ ਹੈ, ਮੇਰੇ ਨਾਲ ਵੀ ਚੰਦ ਦਿਨ ਪਹਿਲਾਂ ਰਾਬਤਾ ਕੀਤਾ ਹੈ ਕਿ ਜੀ ਮੇਰੇ ਪੁੱਤਰ ਦੇ ਉੱਤੇ ਗੱਲ ਕਰੋ। ਅਤੇ ਕਾਜ਼ੀ ਸਾਹਿਬ ਹੁਣ ਜਿਹੜਾ ਬੈਂਚ ਬਣਾਇਆ ਉਹ ਬੈਂਚ ਵੇਖ ਕੇ ਹੀ ਪਤਾ ਲੱਗਦਾ ਹਮਖਿਆਲ ਲੋਕਾਂ ਦਾ ਬੈਂਚ ਹੈ। ਇਸੇ ਤਰੀਕੇ ਨਾਲ ਜਿਹੜਾ ਇਲੈਕਸ਼ਨ ਚੋਰੀ ਕਰਨ ਦੇ ਉੱਤੇ ਜਿਹੜੀ ਪਟੀਸ਼ਨ ਹੈ ਉਹਦਾ ਜਿਹੜਾ ਬੈਂਚ ਬਣਾਇਆ ਉਹ ਵੀ ਹਮਖਿਆਲ ਜੱਜਾਂ ਦੇ ਉੱਤੇ। ਉਹ ਜੱਜ ਹੀ ਵਿੱਚ ਇਹੋ ਜਿਹੇ ਰੱਖੇ ਨੇ ਕੋਈ ਪਹਿਲਾਂ ਹੀ ਪਤਾ ਉਹਨਾਂ ਫੈਸਲਾ ਕੀ ਦੇਣਾ। ਅਤੇ ਕਾਜ਼ੀ ਸਾਹਿਬ ਨੇ ਜਨਾਬ ਇਹ ਇੱਕ ਹੋਰ ਜਿਹੜਾ ਡਾਕਾ ਜਿਹੜਾ ਲੋਕਾਂ ਦੇ ਹੱਕ 'ਤੇ ਮਾਰਨ ਵਾਲਾ, ਉਹ ਇਹ ਜਿਹੜੇ 2 ਬੈਂਚ ਬਣਾਏ ਨੇ ਅਤੇ ਨਾਲ ਜਿਹੜਾ ਨਾ ਜੀ ਉਹਨਾਂ ਨੇ ਜਿਹੜਾ ਉਹ ਕੰਮ ਕਰਨਾ ਹੈ ਕਿ ਇਹ ਲੋਕਾਂ ਨੂੰ ਹੁਣ ਜੇਲ੍ਹਾਂ 'ਚ ਸ਼ਾਇਦ ਸੜਨਾ ਪਵੇ ਵਿਚਾਰਿਆਂ ਨੂੰ। ਸਿਰਫ ਸਾਰੀ ਇਹਦੀਆਂ ਬਦਦੁਆਵਾਂ ਕਾਜ਼ੀ ਨੂੰ ਜਾਣੀਆਂ ਨੇ ਅਤੇ ਲੋਕਾਂ ਜ਼ਾਹਿਰ ਹੈ ਹੱਥ ਚੁੱਕ ਬਦਦੁਆਵਾਂ ਦੇਣੀਆਂ ਨੇ, ਭੁਗਤਣਾ ਤੇ ਪੈਣਾ ਕਾਜ਼ੀ ਸਾਹਿਬ। ਅੱਛਾ ਜੀ, ਅਗਲੀ ਖਬਰ ਲਾਹੌਰ ਹਾਈ ਕੋਰਟ ਤੋਂ ਹੈ ਜਿੱਥੋਂ ਜਸਟਿਸ ਆਲੀਆ ਨੀਲਮ ਸਾਹਿਬਾ ਪਹਿਲੀ ਖਾਤੂਨ ਚੀਫ ਜਸਟਿਸ ਆਈਆਂ ਨੇ। ਇਹ ਤੀਸਰੇ ਨੰਬਰ 'ਤੇ ਸਨ। ਪਹਿਲੇ ਨੰਬਰ 'ਤੇ ਜਸਟਿਸ ਸ਼ੁਜਾਤ ਸਨ ਔਰ ਦੂਜੇ ਨੰਬਰ 'ਤੇ ਜਸਟਿਸ ਬਾਕਰ ਨਜਵੀ ਸਨ ਸੀਨੀਅਰਿਟੀ 'ਤੇ, ਤੀਸਰੇ ਨੰਬਰ 'ਤੇ ਜਸਟਿਸ ਆਲੀਆ ਨੀਲਮ ਸਾਹਿਬਾ ਸਨ। ਇਹਨਾਂ ਦੇ ਬਾਰੇ ਇੱਕ ਅਮੂਮੀ ਤਾਸਰ ਇਹ ਹੈ ਕਿ ਇਹ ਨੂਨ ਲੀਗ ਦੀ ਬੜੀ ਫੇਵਰੇਟ ਨੇ। ਲੇਕਿਨ ਸਾਨੂੰ ਫਿਰ ਪੋਲੀਟੀਕਲ ਪੰਡਤ ਇਹ ਵੀ ਕਹਿੰਦੇ ਨੇ ਵੀ ਨੂਨ ਇਹਨਾਂ ਨਹੀਂ ਸੀ ਚਾਹੁੰਦੀ ਕਿਉਂਕਿ ਇਹ ਅੜ ਵੀ ਜਾਂਦੀਆਂ ਨੇ ਜਸਟਿਸ ਸਾਹਿਬਾ। ਉਹ ਜਸਟਿਸ ਸ਼ੁਜਾਤ ਨੂੰ ਚਾਹੁੰਦੇ ਸਨ ਅਤੇ ਇੱਕ ਕਾਜ਼ੀ ਸਾਹਿਬ ਨੇ ਇਹਨਾਂ ਨੂੰ ਲਾਇਆ। ਇਹ ਹੁਣ ਸੀਨੀਅਰਿਟੀ ਦੇ ਅਸੂਲ ਨੂੰ ਚੁੱਕ ਕੇ ਪਰਾਂ ਮਾਰਿਆ ਉਹਨਾਂ ਨੇ, ਜਿਹੜਾ ਕਾਜ਼ੀ ਸਾਹਿਬ ਹਮੇਸ਼ਾ ਤੋਂ ਆਉਂਦੇ ਸਨ ਸੀਨੀਅਰਿਟੀ 'ਤੇ ਲਾਉਣਾ ਜੱਜਾਂ ਨੂੰ, ਇਹਨਾਂ ਨੂੰ ਲਾ ਛੱਡਿਆ। ਬਹਰਹਾਲ ਹੁਣ ਇਹ ਆ ਗਈਆਂ ਨੇ, ਅਸੀਂ ਤਨਕੀਦ ਤੇ ਕੀਤੀ ਇਹਨਾਂ 'ਤੇ ਜ਼ਾਹਿਰ ਹੈ ਕਿਉਂਕਿ ਇਹ ਸੀਨੀਅਰਿਟੀ 'ਤੇ ਨਹੀਂ ਆਏ। ਲੇਕਿਨ ਹੁਣ ਅਸੀਂ ਐਕਸਪੈਕਟ ਕਰਾਂਗੇ ਇਹ ਇੱਕ ਖਾਤੂਨ ਨੇ। ਸਭ ਤੋਂ ਪਹਿਲੇ ਔਰਤਾਂ ਨੂੰ ਇਹ ਕੀ ਉਹਨਾਂ ਦੇ ਹਕੂਕ ਵਾਸਤੇ ਬੋਲਦੀਆਂ ਨੇ, ਕੋਈ ਫੈਸਲਾ ਦਿੰਦੀਆਂ ਨੇ, ਉਹਨਾਂ ਦੀ ਜਾਨ ਛੁਡਾਉਂਦੀਆਂ ਨੇ ਝੂਠੀ ਜੇਲ੍ਹ ਦੇ ਵਿੱਚੋਂ। ਅਗਲੇ 10 ਦਿਨਾਂ ਦੇ ਵਿੱਚ ਵੇਖਾਂਗੇ ਅਗਰ ਇਹਨਾਂ ਕੁਝ ਨਾ ਕੀਤਾ ਤਾਂ ਫਿਰ ਅਸੀਂ ਆਪਣਾ ਕੰਮ ਕਰਾਂਗੇ, ਜਿਹੜਾ ਜ਼ਾਹਿਰ ਸੱਚ ਬੋਲਣਾ, ਤਨਕੀਦ ਕਰਨੀ ਜਿਹੜੀ ਬਣਦੀ ਹੈ ਉਹ ਅਸੀਂ ਕਰਾਂਗੇ। ਅੱਛਾ ਜੀ, ਇਹ ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਤੁਹਾਡੇ ਚਿੱਠੀ ਪੱਤਰ ਨੇ, ਜ਼ਾਹਿਰ ਹੈ ਉਹਨਾਂ ਦੇ ਉੱਤੇ ਖਬਰ ਕਰ ਲਈਏ ਛੇਤੀ ਨਾਲ। ਵੈਸੇ ਤਾਂ ਸੁਹੇਲ ਵੜੈਚ ਸਾਹਿਬ ਦਾ ਵੀ ਇੱਕ ਹੈ ਸੀ ਆਪਣਾ ਬਿਆਨ, ਲੇਕਿਨ ਉਹਦੇ 'ਤੇ ਕਿਸੇ ਵੇਲੇ ਫਿਰ ਗੱਲ ਕਰ ਲਾਂਗੇ। ਹਾਂ, ਚਲਦੇ ਤੁਹਾਨੂੰ ਦੱਸੀਏ ਕਿ ਹਿੰਦੁਸਤਾਨ ਦੇ ਵਿੱਚ ਮਜ਼ਹਬੀ ਤਕਰੀਬ ਦੇ ਵਿੱਚ ਭਗਦੜ ਮਚਣ ਨਾਲ ਕੋਈ 166 ਅਫਰਾਦ ਜਿਹੜੇ ਨੇ ਹਲਾਕ ਹੋ ਗਏ ਨੇ। ਇਹ ਉੱਤਰ ਪ੍ਰਦੇਸ਼ ਜਿਹਨੂੰ ਯੂਪੀ ਵੀ ਆਖਦੇ ਨੇ, ਇਹ ਉੱਥੇ ਮਜ਼ਹਬੀ ਇਜਤਮਾ ਸੀ ਹਿੰਦੂਆਂ ਦਾ ਅਤੇ ਉੱਥੇ ਇਹ ਭਗਦੜ ਮੱਚੀ ਹੈ ਅਤੇ ਜਿਹਦੇ 'ਚ 116 ਅਫਰਾਦ ਜਿਹੜੇ ਨੇ ਉਹ ਹਲਾਕ ਹੋਏ ਨੇ। ਅਤੇ ਜ਼ਾਹਿਰ ਹੈ ਉਹਦੇ 'ਚ ਖਵਾਤੀਨ ਵੀ ਨੇ, ਬੱਚੇ ਵੀ ਨੇ। ਅਤੇ ਇਹ ਜਿਸ ਵੇਲੇ ਵੀ ਤੁਸੀਂ ਇਜਤਮਾ 'ਤੇ ਜਾਂਦੇ ਹੋ ਉਸ ਵੇਲੇ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ। ਅੱਛਾ, ਚੱਲਣ ਤੋਂ ਪਹਿਲਾਂ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਚਿੱਠੀ ਪੱਤਰਾਂ ਵਾਲੇ ਪਾਸੇ ਆਵਾਂ, ਇੱਕ ਰਿਕੁਐਸਟ ਤੁਹਾਡੇ ਕੋਲ ਹੋਰ। ਇਸ ਵੇਲੇ ਪਾਕਿਸਤਾਨ 'ਚ ਗਰਮੀ ਬੜੀ ਹੈ, ਬੜੀ ਸ਼ਦੀਦ ਗਰਮੀ। ਜਿਹੜੀਆਂ ਚਿੜੀਆਂ, ਤੋਤੇ, ਕవ్ਵੇ, ਕੋਈ ਵੀ ਜਿਹੜੇ ਵੀ ਪਰਿੰਦੇ ਨੇ ਵਿਚਾਰੇ, ਕਾਂ ਨੇ, ਜਿਹੜੇ ਵੀ ਪਰਿੰਦੇ ਨੇ ਤੁਹਾਡੇ ਇਲਾਕੇ ਦੇ ਵਿੱਚ, ਘੁੱਗੀਆਂ ਨੇ, ਬੁਲਬੁਲਾਂ ਨੇ, ਜਿਹੜੇ ਵੀ ਪਰਿੰਦੇ ਨੇ, ਉਹ ਸਹਿਕਦੇ ਨੇ ਏਡੀ ਗਰਮੀ ਦੇ ਵਿੱਚ। ਪਾਣੀ ਉਹਨਾਂ ਨੂੰ ਲੱਭਦਾ ਕੋਈ ਨਹੀਂ। ਛਾਵੇਂ ਕਿਸੇ ਬਰਤਨ ਦੇ ਵਿੱਚ ਨਾ ਛਾਵੇਂ ਪਾਣੀ ਰੱਖ ਕੇ ਅਤੇ ਉਹਦੇ ਵਿੱਚ ਕੋਈ ਛੋਟਾ ਮੋਟਾ ਰੋੜਾ ਰੱਖ ਦਿਆ ਕਰੋ ਤਾਂ ਕਿ ਉਲਟੇ ਨਾ ਬਰਤਨ ਹਵਾ ਦੇ ਨਾਲ। ਅਤੇ ਛਾਵੇਂ ਕਿਸੇ ਥਾਂ ਦੇ ਉੱਤੇ ਰੋਜ਼ ਪਾਣੀ ਰੱਖਿਆ ਕਰੋ, ਥੋੜ੍ਹਾ ਬਹੁਤ ਦਾਣਾ ਪਾ ਦਿਆ ਕਰੋ। ਇਹ ਜਿਹੜੇ ਪਰਿੰਦੇ ਨੇ ਇਹਨਾਂ ਦੇ ਨਾਲ ਪਿਆਰ ਕਰੋਗੇ ਤੁਹਾਨੂੰ ਦੁਆਵਾਂ ਦੇਣਗੇ ਅਤੇ ਹੋ ਸਕਦਾ ਹੈ ਕਿ ਤੁਹਾਡੇ 'ਤੇ ਕੋਈ ਮੁਸੀਬਤ ਟਲ ਜਾਏ। ਇਹਨਾਂ ਦੇ ਉੱਤੇ ਰਹਿਮ ਕਰੋਗੇ, ਰੱਬ ਦੀ ਜ਼ਾਤ ਤੁਹਾਡੇ 'ਤੇ ਰਹਿਮ ਕਰੇਗੀ। ਅਤੇ ਮੈਂ ਤੁਹਾਡੇ ਕੋਲੋਂ ਫਿਰ ਦੁਬਾਰਾ ਹੱਥ ਬੰਨ੍ਹ ਕੇ ਰਿਕੁਐਸਟ ਕਰਾਂਗਾ ਵੀ ਤੁਹਾਡੇ ਇਰਦ ਗਿਰਦ ਜਿਹੜੇ ਨੇ ਨਾ ਬਜ਼ੁਰਗ ਹੋਣ, ਔਰਤਾਂ ਹੋਣ, ਬੱਚੇ ਹੋਣ ਔਰ ਖਸੂਸੀ ਤੌਰ 'ਤੇ ਅਗਰ ਜਾਨਵਰ ਹੋਣ ਕੋਈ ਵੀ, ਉਹਨਾਂ ਦੇ ਉੱਤੇ ਰਹਿਮ ਕਰਿਆ ਕਰੋ। ਛੋਟੇ ਬੱਚਿਆਂ ਨੂੰ ਵੀ ਸਮਝਾਇਆ ਕਰੋ ਕਿ ਉਹਨਾਂ 'ਤੇ ਰਹਿਮ ਕਰਨਾ, ਉਹਨਾਂ ਦੇ ਨਾਲ ਜਿਹੜਾ ਪਿਆਰ ਮੁਹੱਬਤ ਨਾਲ ਪੇਸ਼ ਆਉਣਾ। ਅਤੇ ਇਹ ਚਿੜੀਆਂ ਕਾਂ ਜਿਹੜੇ ਨੇ ਨਾ, ਇਹ ਗਰਮੀਆਂ 'ਚ ਇਹਨਾਂ ਦਾ ਖਾਸ ਖਿਆਲ ਰੱਖਣਾ ਜੀ। ਇਹਨਾਂ ਵਾਸਤੇ ਪਾਣੀ ਜ਼ਰੂਰ ਰੱਖਣਾ ਅਤੇ ਪਾਣੀ ਅਗਰ ਵੱਡੇ ਭਾਂਡੇ 'ਚ ਰੱਖ ਦਿਓਗੇ ਕਿਤੇ ਤਾਂ ਹੋ ਸਕਦਾ ਕੋਈ ਬਿੱਲੀ ਕੁੱਤਾ ਜਿਹੜਾ ਉਹਨੂੰ ਵੀ ਅਗਰ ਪਾਣੀ ਨਹੀਂ ਲੱਭਣ ਡਿਆ ਅਤੇ ਉਹ ਵੀ ਪੀ ਲੇਗਾ ਅਤੇ ਤੁਹਾਨੂੰ ਕੋਈ ਸੀਸ ਦੇਵੇਗਾ। ਸੀਸ ਦਾ ਮਤਲਬ ਹੈ ਕੋਈ ਦੁਆ ਦੇਵੇਗਾ, ਉਹਦੇ ਦਿਲ 'ਚੋਂ ਨਿਕਲੇਗੀ ਅਤੇ ਰੱਬ ਬੇਜ਼ੁਬਾਨਾਂ ਦੀ ਦੁਆ ਜਿਹੜੀ ਉਹ ਜ਼ਰੂਰ ਸੁਣਦਾ। ਅੱਛਾ ਜੀ, ਹੁਣ ਤੁਹਾਡੇ ਚਿੱਠੀ ਪੱਤਰਾਂ ਵਾਲੇ ਪਾਸੇ ਆ ਜਾਈਏ। ਇਹ ਪਹਿਲਾ ਚਿੱਠੀ ਪੱਤਰ ਜਨਾਬ ਉਹਨਾਂ ਆਖਿਆ ਜੀ ਤੁਹਾਨੂੰ ਸਮਝ ਨਹੀਂ ਆਈ ਜਿਹੜੀ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਮੁਬਾਰਕਬਾਦ ਦਿੱਤੀ ਨਾ ਇਕਾਨਮੀ ਠੀਕ ਹੋਣ ਦੀ, ਉਹ ਮੁਲਕ ਦੀ ਇਕਾਨਮੀ ਠੀਕ ਨਹੀਂ ਹੋਈ, ਉਹਨਾਂ ਆਪਣੀ ਇਕਾਨਮੀ ਠੀਕ ਕੀਤੀ। ਗੱਲ ਤੁਸੀਂ ਠੀਕ ਆਖਣ ਡਏ ਜੇ, ਇਹਦੇ ਨਾਲੋਂ ਮੇਰਾ ਖਿਆਲ ਠੀਕ ਇਹ ਤੇ ਤਜਜ਼ੀਆ ਹੋ ਨਹੀਂ ਸਕਦਾ।
ਉਹਨਾਂ ਅਗਲਾ ਜੀ ਮੁਸਲਿਮ ਸਾਹਿਬ ਨੇ ਇਹਨਾਂ ਆਖਿਆ ਜੀ ਕਿ ਪਾਕਿਸਤਾਨ 'ਚ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਵੀ ਲੋਕੀ ਜਿਹੜੇ ਛੋਟੇ ਚੂਜ਼ੇ ਹੁੰਦੇ ਨੇ ਨਾ, ਜਿਹੜੇ ਆਪਣੇ ਚਿਕਸ ਉਹਨਾਂ ਨੂੰ ਆਖਦੇ ਨੇ, ਛੋਟੇ ਚੂਜ਼ੇ ਜਿਹੜੇ ਆਂਡਿਆਂ 'ਚੋਂ ਨਿਕਲਦੇ ਨੇ, ਬੱਚੇ ਅਜੇ ਨਵੇਂ, ਉਹ ਆਪਣੇ ਬੱਚਿਆਂ ਨੂੰ ਦੇ ਦਿੰਦੇ ਨੇ ਖੇਡਣ ਵਾਸਤੇ, ਤਾਂ ਬੱਚੇ ਉਹਨਾਂ ਨੂੰ ਸੁੱਟਦੇ ਨੇ ਹਵਾ ਦੇ ਵਿੱਚ ਅਤੇ ਦੂਰ, ਜਿਵੇਂ ਉਹ ਮੇਰਾ ਮਤਲਬ ਕੋਈ ਪਲਾਸਟਿਕ ਦੇ ਹੋਣ ਵਿਚਾਰੇ ਚੂਜ਼ੇ, ਉਹ ਜਾਨਦਾਰ ਹੁੰਦੇ ਨੇ, ਡਿੱਗਦੇ ਨੇ, ਮਰ ਜਾਂਦੇ ਨੇ, ਜ਼ਖਮੀ ਹੋ ਜਾਂਦੇ ਨੇ। ਇੰਝ ਨਾ ਕਰੋ। ਇਹ ਜਦੋਂ ਤੁਸੀਂ ਇਹੋ ਜਿਹੀਆਂ ਹਰਕਤਾਂ ਕਰਦੇ ਹੋ ਨਾ ਜਾਨਵਰਾਂ ਨਾਲ, ਬੱਚੇ ਵੇਖਦੇ ਨੇ ਅਤੇ ਉਹਨਾਂ ਦੇ ਅੰਦਰ ਇੱਕ ਆਟੋਮੈਟਿਕਲੀ ਇੱਕ ਲਾਸ਼ਊਰੀ ਤੌਰ 'ਤੇ ਉਹਨਾਂ ਦੀ ਲਰਨਿੰਗ ਹੁੰਦੀ ਹੈ ਵੀ ਇਹ ਬਿਹੇਵੀਅਰ ਨੋਰਮਲ ਹੈ, ਜਾਨਵਰਾਂ ਦੇ ਨਾਲ ਇਹੋ ਜਿਹੇ ਕੰਮ ਕਰਨੇ ਨੋਰਮਲ ਨੇ। ਜਾਨਵਰਾਂ ਦੇ ਨਾਲ ਮੈਂ ਪਹਿਲਾਂ ਵੀ ਆਖਿਆ ਕਿ ਥੋੜ੍ਹਾ ਜਿਹਾ ਮੁਹੱਬਤ, ਪਿਆਰ, ਉਹਨਾਂ ਦੇ ਨਾਲ ਥੋੜ੍ਹੀ ਜਿਹੀ ਸ਼ਫਕਤ ਦੇ ਨਾਲ ਪੇਸ਼ ਆਓ। ਅੱਲਾ ਮੀਆਂ ਨੇ ਤੁਹਾਨੂੰ ਜ਼ੁਬਾਨ ਦਿੱਤੀ ਹੈ, ਤੁਹਾਨੂੰ ਤਾਕਤ ਦਿੱਤੀ ਹੈ, ਅਤੇ ਤੁਸੀਂ ਉਹਨਾਂ ਦੇ ਨਾਲ ਥੋੜ੍ਹਾ ਜਿਹਾ ਬਿਹਤਰ ਜਿਹੜਾ ਨਾ ਜੀ ਉਹ ਬਿਹੇਵੀਅਰ ਕਰੋ। ਅੱਛਾ ਜੀ, ਇਹ ਸਾਡੀ ਭੈਣ ਹੈ ਡਾਕਟਰ ਮਰੀਮ ਅਬੂ ਧਾਬੀ ਤੋਂ। ਇਹਨਾਂ ਮੇਰੇ ਵੀਲੋਗਸ ਔਰ ਮੇਰੇ ਕੰਮ ਨੂੰ ਸਰਾਹਿਆ। ਚਲੋ ਜੀ, ਤੁਹਾਡੀ ਬੜੀ ਮਿਹਰਬਾਨੀ। ਇਹਨਾਂ ਆਖਿਆ ਜੀ ਡਾਕਟਰ ਕਮਿਊਨਿਟੀ ਤੁਹਾਡੇ ਵੀਲੋਗ ਬੜੇ ਸ਼ੌਕ ਨਾਲ ਵੇਖਦੀ ਹੈ ਅਤੇ ਸਾਡੀ ਦੁਆ ਹੈ ਕਿ ਤੁਸੀਂ ਇਹ ਵੀਲੋਗ ਕਰਦੇ ਰਹੋ ਅਤੇ ਚੱਲਦਾ ਰਹੇ। ਤੁਹਾਡੀ ਬੜੀ ਮਿਹਰਬਾਨੀ ਹੈ ਜੀ। ਅੱਛਾ ਜੀ, ਅਗਲੀ ਜਿਹੜੀ ਗੱਲ ਹੈ ਉਹ ਵੀ ਜਾਨਵਰਾਂ ਦੇ ਨਾਲ ਹੀ ਅੱਜ ਕੱਲ੍ਹ, ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਕਿ 6 ਮੱਝਾਂ ਜਿਹੜੀਆਂ ਸਨ ਉਹ ਸਾੜ ਦਿੱਤੀਆਂ ਸਨ, ਉਹਨਾਂ 'ਚੋਂ ਇੱਕ ਮਰ ਗਈ ਸੀ। ਮੱਝਾਂ ਮਤਲਬ ਭੈਂਸਾਂ, ਬੈਫਲੋਸ। ਉਹ ਇੱਕ ਜਿਹੜੀ ਉਹ 5 ਜ਼ਖਮੀ ਨੇ ਅਤੇ ਇੱਕ ਸਾੜ ਕੇ ਮਾਰ ਛੱਡੀ ਸੀ। ਉਸ ਤੋਂ ਪਹਿਲਾਂ ਉਹ ਖੋਤੇ ਵਾਲਾ ਵਾਕਿਆ, ਉਸ ਤੋਂ ਪਹਿਲਾਂ ਊਂਠ ਵਾਲਾ ਵਾਕਿਆ, ਅਤੇ ਇਸ ਵਾਸਤੇ ਇਹ ਜ਼ਰਾ ਟੌਪਿਕ ਅੱਜ ਚੱਲ ਰਿਹਾ। ਉਹਨਾਂ ਕਿ ਜਿੱਥੇ ਜਾਨਵਰਾਂ ਦੇ ਉੱਤੇ, ਜਿੱਥੇ ਇਨਸਾਨਾਂ ਦਾ ਕੋਈ ਪਰਵਾਹ ਨਹੀਂ, ਇਹਨਾਂ ਨੂੰ ਇਨਸਾਨਾਂ 'ਤੇ ਰਹਿਮ ਨਹੀਂ ਕਰਦੇ, ਇਨਸਾਨਾਂ ਦੀ ਰਿਸਪੈਕਟ ਨਹੀਂ ਕਰਦੇ, ਇਹਨਾਂ ਜਾਨਵਰਾਂ ਦੀ ਕੀ ਰਿਸਪੈਕਟ ਕਰਨੀ। ਅੱਛਾ, ਇਹ ਬੜਾ ਜ਼ਬਰਦਸਤ ਤਜਜ਼ੀਆ ਹੈ। ਵੈਸੇ ਤਾਂ ਪੂਰਾ ਹੀ ਵੀਲੋਗ ਹੋ ਸਕਦਾ ਹੈ, ਲੇਕਿਨ ਇਹ ਬੜਾ ਹੀ ਜ਼ਬਰਦਸਤ ਤਜਜ਼ੀਆ ਇਹਦੇ 'ਤੇ ਹੋ ਸਕਦਾ ਹੈ। ਅਤੇ ਇਹ ਅੱਲਾ ਹੀ ਖੈਰ ਕਰੇ। ਗੁੱਜਰ ਜਿਹੜੇ ਨੇ ਅੱਜ ਕੱਲ੍ਹ, ਜਿਹੜੇ ਨੇ ਕੋਈ ਵੱਡੇ ਹੀ ਦਾਨਸ਼ਵਰ ਹੋਏ ਖੜੇ ਨੇ ਸਾਰੇ ਦੇ ਸਾਰੇ। ਇਹ ਵੀ ਸਾਡੇ ਸੱਜਣ ਅਸਦ ਗੁੱਜਰ ਸਾਹਿਬ ਨੇ। ਇਹਨਾਂ ਨੇ ਆਖਿਆ ਕਿ ਜੀ ਮਿਸਰ ਦੇ ਵਿੱਚ ਮਰਿਆ ਹੋਇਆ ਫਰਾਊਨ ਜਿਹੜਾ ਹੈ ਹਰ ਸਾਲ ਅਰਬਾਂ ਰੁਪਈਆ ਮਿਸਰ ਦੀ ਆਵਾਮ ਨੂੰ ਕਮਾ ਕੇ ਦਿੰਦਾ ਹੈ, ਅਤੇ ਸਾਡੇ ਜ਼ਿੰਦਾ ਫਰਾਊਨ ਜਿਹੜੇ ਨੇ ਹਰ ਸਾਲ ਅਰਬਾਂ ਰੁਪਈਆ ਜਿਹੜਾ ਉਹ ਖਾ ਜਾਂਦੇ ਨੇ ਅਤੇ ਮੁਲਕ ਤੋਂ ਬਾਹਰ ਲੈ ਜਾਂਦੇ ਨੇ। ਬੱਲੇ ਬਈ ਬੱਲੇ ਬੱਲੇ ਗੁੱਜਰ ਸਾਹਿਬ, ਇਦੋਂ ਚੰਗੀ ਤਸ਼ਬੀਹ ਜਿਹੜੀ ਹੈ ਨਾ, ਔਰ ਇਦੋਂ ਚੰਗੀ ਐਨੋਲੋਜੀ ਜਾਂ ਇਦੋਂ ਚੰਗਾ ਐਕਸਪ੍ਰੈਸ਼ਨ ਹੋ ਨਹੀਂ ਸਕਦਾ। ਇਹ ਸਮਝਾਉਣ ਵਾਸਤੇ ਵੀ ਉੱਤੇ ਜ਼ਾਹਿਰ ਹੈ ਉਹ ਜਿਹੜੇ ਮਿਸਰ ਦੇ ਫਰਾਊਨ ਨੇ, ਜਿਹੜੇ ਉਹਨਾਂ ਦੀਆਂ ਮੰਮੀਜ਼ ਨੇ ਜਿਹੜੀਆਂ, ਉਹ ਜਿਹੜੇ ਉਹਨਾਂ ਨੂੰ ਹਨੂਤ ਕਰਕੇ ਰੱਖਿਆ, ਉਹਨਾਂ ਨੂੰ ਲੋਕ ਵੇਖਣ ਆਉਂਦੇ ਨੇ, ਉਹਨਾਂ ਦੇ ਉੱਤੇ ਟਿਕਟ ਲਾਈ ਅਗਲਿਆਂ ਨੇ, ਉਹ ਰੱਖੇ ਨੇ ਮਿਊਜ਼ੀਅਮ ਦੇ ਵਿੱਚ। ਉਹਦੇ ਨਾਲ ਉਹਨਾਂ ਦਾ ਪੂਰਾ ਇੱਕ ਟੂਰਿਜ਼ਮ ਦਾ ਪੂਰਾ ਸਿਸਟਮ ਹੈ। ਅਤੇ ਉਸ ਟੂਰਿਜ਼ਮ ਜਦੋਂ ਤੁਸੀਂ ਉੱਥੇ ਜਾਂਦੇ ਹੋ, ਰੁਪਈਏ ਪੈਸੇ ਖਰਚ ਕਰਦੇ ਹੋ, ਟਿਕਟਾਂ ਲੈਂਦੇ ਹੋ, ਅਤੇ ਮਿਸਰ ਨੂੰ ਅਰਬਾਂ ਰੁਪਈਆ ਉਹਨਾਂ ਦੇ ਮਰੇ ਹੋਏ ਫਰਾਊਨ ਦਿੰਦੇ ਨੇ। ਅਤੇ ਆਉਂਦੇ ਨੇ ਸਾਡੇ ਜਿਹੜੇ ਜੀਂਦੇ ਫਰਾਊਨ ਨੇ ਉਹ ਅਰਬਾਂ ਰੁਪਈਆ ਹਰ ਸਾਲ ਲੁੱਟ ਲੈਂਦੇ ਨੇ। ਕਿਆ ਬਾਤ ਹੈ! ਇਦੋਂ ਚੰਗੀ ਗੱਲ ਜਿਹੜੀ ਹੈ ਉਹ ਹੋ ਨਹੀਂ ਸਕਦੀ। ਬੜਾ ਹੀ ਜ਼ਬਰਦਸਤ ਕੌਮੈਂਟ ਹੈ। ਅੱਛਾ ਜੀ, ਸ਼ਾਇਦ ਇਹ ਫਰਕ ਹਫੀਜ਼ ਸਾਹਿਬ ਨੇ ਜਾਂ ਹਾਫਿਜ਼ ਸਾਹਿਬ ਨੇ, ਅਤੇ ਹਾਫਿਜ਼ ਜੀ ਤੁਨ ਕੇ ਰੱਖੋ। ये शाहिद अफरीदी का वैसा ही अंजाम होगा जैसा चाहत के बदोबदी का हुआ है, इसको भी बदोबदी आगे लाने की कोशिश कर रहे हैं। ये कहते होंगे ये मैनू अगली समझ नहीं आउण डी भी किहड़ी गल लिखी है। बहरहाल चाहत फतेह अली खान साहब जिहड़े ने या चाहत खान साहब जिहड़े ने उन्होंने मैं वेखिया तो बस वेख के तरा ही निकलता, मतलब तो मैं ही कह सकदा। तो ठीक है, वो भी मेरा मतलब है वो एवें ही नहीं रब ने घल्लिया उन्होंने हर बंदे नूं अल्लाह ने कोई ना कोई क्वालिटी दी है। मेरा ख्याल चाहत साहब ने दुनिया 'च इसलिए घल्लिया है कि तुहानूं पता है कि अल्लाह मियाँ कहंदा भी चंगे अमाल करो, जानवरां नाल प्यार करो, इंसानां नाल प्यार करो, किसी दा हक ना रखो, किसी नाल धक्का ना करो, किसी नाल जुल्म ना करो, किसी बेवा दा माल ना खाओ, किसी बच्चे यतीम दे उत्ते ना जुल्म ना करो, नमाज़ां पढ़ो, अल्लाह दे अहकामात मन्नो, तो फिर तुहानूं जन्नते लैके जावांगा। तो जन्नत दे विच दुध दीयां नहरां होणगीयां, ते उत्थे जनाब वाला हूरां होणगीयां, तो उत्थे जनाब तुहानूं पता है कि उत्थे जनाब तुसी जो मर्जी पीओ तो 70 हूरां, तो उत्थे वो हूरां तुहाडे वास्ते गाने गाउणगीयां ते तुहाडी खिदमत करनगीयां। तो वो हुण तुसी कदे सोचिया है भी ये जिहड़े साडे अमाल ने, करतूतां ने, असीं वो तो फैसीनेशन करदे रहिंदे ओहदी, लेकिन करतूतां ते साडीआं जन्नत जाण वालीआं नहीं माजरत दे नाल। तो फिर सानूं चेते करना चाहिए ना भी जहन्नम दे विच की कुछ होएगा। तो उत्थे अगर 70 हूरां होणीआं ने तो जहन्नम वाले पासे मेरा ख्याल साडे नाल भाई चाहत होना ने होना है। उत्थे इन्हां गौण सुणाउने ने, उत्थे 70 हूरां होणीआं ने तो ये हूरे होने ने। तो चाहत साहब नूं जिहड़ा ना चाहत हूरा आख्या करो, तो ये हूर नहीं, ये हूरे ने। तो इन्हां ने साडे नाल जिहड़े साडे चों सज्जण, रब माफ़ी करे, सानूं सारिआं नूं बख्शे और सानूं जन्नत 'च ही लैके जावे। पर जिहड़े साडे चों भैड़े बंदे दोज़खे डिगे तो उन्हां दा अंजाम विखाउण वास्ते भी हुणे ही अकल फड़ लई है रब ने। चाहत साहब नूं पहिलां दुनिया 'च घल्लिया, फिर उन्होंने यूके 'च रहिंदे सन, उत्थों पाकिस्तान घल्लिया और जाके आख्या भी लोकां नूं डराओ तराओ ताकि लोग जिहड़े बंदे दे पुत्तर बनन। हुण वेखीए बनदे ने कि नहीं बनदे। बहरहाल अजाब तो बहुत वड्डा है जिहड़ा बदोबदी पाकिस्तान दी आवाम दे उत्ते नाज़िल कीता गया है।
ਤੇ ਮੈਨੂੰ ਦਿਓ ਇਜਾਜ਼ਤ ਤੇ ਰੱਬ ਰਾਖਾ।